ਦੀਆਂ ਰੀਨਿਊਵਲਸ ਅਤੇ ਨਵੀਆਂ ਐਪਲੀਕੇਸ਼ਨਸ ਦਾ ਜਿਹੜਾ ਸਮਾਂ ਹੈ ਉਹ ਆ ਚੁੱਕਾ ਹੈ। ਉਸ ਦੇ ਬਾਰੇ ਜਾਣਕਾਰੀ ਲਈ ਇਹਨਾਂ ਨੂੰ ਕਾਲ ਕਰੋ 408 272 2500 ਦੇ ਉੱਤੇ। ਨਾਲ ਹੀ ਕ੍ਰਿਸ਼ਨ ਧਨੋਤਾ ਯੂਨੀਵਰਸਿਟੀ, ਤਾਰਾ ਸਿੰਘ ਮਰਾਹਰ ਕਲੋਵਿਸ, ਜੀਐਨ ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਕੋਲ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਰਨੈਲਾ ਮੰਡੇਰਾ 'ਚ ਲੋਕੇਸ਼ਨ ਨੇ। ਕਾਲ ਨਿੰਮਾ ਸਹੋਤਾ 209 277 0113। ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ ਦੇ ਵਿੱਚ ਲੈਣ 'ਚ ਸਹਾਇਤਾ ਕਰਦੇ ਨੇ। ਕਾਲ ਅਜੀਤ ਅਟਵਾਲ 559 374 45 41। ਨਾਲ ਹੀ ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ, ਸੁੱਚਾ ਸਿੰਘ ਸ਼੍ਰੀ ਮਾਛੀਵਾੜਾ ਸਾਹਿਬ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਜਿਹੜਾ ਉਹ ਸ਼ੁਰੂ ਕਰਦੇ ਹਾਂ। ਕਹਿੰਦੇ ਸਾਡੇ ਅਫਸਰਾਂ ਦੀ ਗਲਤੀ ਕਾਰਨ ਹਾਦਸਾਗ੍ਰਸਤ ਹੋਇਆ ਸੀ ਜਿਹੜਾ MI-17 ਹੈਲੀਕਾਪਟਰ। ਹਵਾਈ ਫੌਜੀ ਮੁਖੀ ਨੇ ਬਿਆਨ ਦਿੱਤਾ ਹੈ। ਬਿਲਕੁਲ, ਇਹ ਨਵ ਨਿਯੁਕਤੀ ਹੈ, ਇਹਨਾਂ ਨੇ ਹੁਣੇ ਹੁਣੇ ਅਹੁਦਾ ਸੰਭਾਲਿਆ। ਸੋ ਜਿਹੜੇ ਭਦੌਰੀਆ ਸਾਹਿਬ ਹਵਾਈ ਫੌਜ ਦੇ ਚੀਫ ਬਣੇ ਆ, ਉਹਨਾਂ ਨੇ ਇਹ ਬਿਆਨ ਦਿੱਤਾ, ਯਾਨੀ ਖੁਲਾਸਾ ਕੀਤਾ ਵਾ ਕਿ ਅਸਲ ਦੇ ਵਿੱਚ ਜਿਹੜਾ MI-17 ਹੈਲੀਕਾਪਟਰ ਹਾਦਸਾਗ੍ਰਸਤ ਹੋਇਆ ਸੀਗਾ, ਤਾਂ ਉਹ ਹਾਦਸਾ ਨਾ ਹੋ ਕੇ ਇੱਕ ਅਣਗਹਿਲੀ ਸੀ, ਜਾਂ ਕਹੀਏ ਕਿ ਇੱਕ ਬਹੁਤ ਵੱਡੀ ਭੁੱਲ ਸੀ, ਗਲਤੀ ਸੀਗੀ। ਕਿ ਇਹਨਾਂ ਨੇ ਜਿਹੜੀ ਉਹ ਇੱਕ ਮਿਜ਼ਾਈਲ ਹੁੰਦੀ, ਉਹਦੇ ਵਿੱਚ ਵੈਸੇ ਸਿਸਟਮ ਹੁੰਦਾ ਕਿ ਮਿੱਤਰ ਦੁਸ਼ਮਣ ਪਛਾਣਨ ਵਾਲਾ ਸਿਸਟਮ, ਤਾਂ ਉਹਨੂੰ ਕਿਤੇ ਨਾ ਕਿਤੇ ਗਲਤ ਢੰਗ ਦੇ ਨਾਲ ਆਪਰੇਟ ਕੀਤਾ, ਜਿਹਦਾ ਸਿੱਟਾ ਇਹ ਨਿਕਲਿਆ ਕਿ ਆਪਣੀ ਹੀ ਮਿਜ਼ਾਈਲ ਦੇ ਨਾਲ ਆਪਣਾ ਹੀ ਹੈਲੀਕਾਪਟਰ ਡਿੱਗ ਲਿਆ। ਇਹ ਉਦੋਂ ਡਿੱਗਿਆ ਸੀ 27 ਫਰਵਰੀ ਨੂੰ, ਤੁਹਾਨੂੰ ਚੇਤੇ ਹੋਣਾ, ਜਦੋਂ ਭਾਰਤ ਤੇ ਪਾਕਿਸਤਾਨ ਬਿਲਕੁਲ ਆਮੋ ਸਾਹਮਣੇ ਆ ਗਏ ਸੀ ਪੁਲਵਾਮਾ ਹਮਲੇ ਤੋਂ ਬਾਅਦ। ਤੇ ਇਸ ਤਰ੍ਹਾਂ ਲੱਗਦਾ ਸੀ ਕਿ ਜੰਗ ਹੁਣੇ ਛਿੜੀ ਤੇ ਹੁਣੇ ਛਿੜੀ। ਤੇ ਉਧਰੋਂ ਹੀ ਜਹਾਜ਼ ਡਿੱਗ ਪਿਆ ਸੀ, ਉਧਰੋਂ ਅਭਿਨੰਦਨ ਉਧਰ ਜਾ ਕੇ ਕਾਬੂ ਆ ਗਿਆ ਸੀਗਾ। ਬਹੁਤ ਜ਼ਿਆਦਾ ਮਾਹੌਲ ਇਸ ਤਰ੍ਹਾਂ ਦਾ ਬਣ ਗਿਆ ਸੀਗਾ ਕਿ ਜੰਗ ਜਿਹੜੀ ਆ ਉਹ ਲੱਗ ਸਕਦੀ ਆ। ਤਾਂ ਉਦੋਂ ਇਹ ਜਿਹੜਾ ਜਹਾਜ਼ ਡਿੱਗਿਆ ਸੀ, ਇਹਦੇ ਬਾਰੇ ਤਰ੍ਹਾਂ ਤਰ੍ਹਾਂ ਦੀਆਂ ਖਬਰਾਂ ਆ ਰਹੀਆਂ ਸੀਗੀਆਂ। ਪਹਿਲਾਂ ਇਹ ਸੀਗਾ ਕਿ ਸ਼ਾਇਦ ਪਾਕਿਸਤਾਨ ਨੇ ਕੋਈ ਕਾਰਵਾਈ ਕੀਤੀ ਆ, ਫਿਰ ਬਾਅਦ ਦੇ ਵਿੱਚ ਹੌਲੀ ਹੌਲੀ ਸ਼ੱਕ ਹੋ ਗਿਆ ਸੀਗਾ ਇਹਦੇ ਬਾਬਤ। ਅੱਜ ਤੋਂ ਕੁਛ ਮਹੀਨੇ ਪਹਿਲਾਂ ਜੇ ਪਿੱਛੇ ਗੱਲ ਕਰ ਲਈਏ ਆਪਾਂ, ਤੇ ਅਪ੍ਰੈਲ ਮਈ ਦੇ ਵਿੱਚ ਇੱਕ ਅੰਗਰੇਜ਼ੀ ਅਖਬਾਰ ਨੇ ਖਬਰ ਛਾਪੀ ਸੀ ਸਭ ਤੋਂ ਪਹਿਲਾਂ। ਉਹਨਾਂ ਨੇ ਜਾ ਕੇ ਜੋ ਤੱਥ ਇਕੱਠੇ ਕੀਤੇ ਸੀਗੇ, ਤਾਂ ਉਹਦੇ ਆਧਾਰ ਤੇ ਆਖਿਆ ਸੀਗਾ ਕਿ ਇਹ ਇੱਕ ਇਨਕੁਆਇਰੀ ਕਰ ਰਹੇ ਆ। ਹਾਲਾਂਕਿ ਉਦੋਂ ਇਹਨਾਂ ਨੇ ਪੁਸ਼ਟੀ ਨਹੀਂ ਕੀਤੀ, ਕੁਛ ਅਫੀਸ਼ੀਅਲਸ ਨੇ ਜ਼ਰੂਰ ਆਫ ਦੀ ਰਿਕਾਰਡ ਕਿਹਾ ਸੀਗਾ, ਤਾਂ ਇਹਨਾਂ ਨੇ ਪੁਸ਼ਟੀ ਨਹੀਂ ਸੀ ਕੀਤੀ। ਉਹਨਾਂ ਨੇ ਜਾ ਕੇ ਜੋ ਤੱਥ ਇਕੱਤਰ ਕੀਤੇ ਸਨ, ਉਹਦੇ ਹਵਾਲੇ ਨਾਲ ਦੱਸਿਆ ਸੀਗਾ ਕਿ ਅਸਲ ਦੇ ਵਿੱਚ ਇਹ ਇਹਨਾਂ ਦੀ ਆਪਣੀ ਗਲਤੀ ਨਾਲ ਡਿੱਗਿਆ ਹੈਲੀਕਾਪਟਰ ਆ। ਇਹਦੇ ਵਿੱਚ 6 ਜਿਹੜੇ ਸੀਗੇ ਉਹ ਇਹਨਾਂ ਦੇ ਅਫਸਰ ਸੀ ਮੇਰੇ ਖਿਆਲ ਦੇ ਨਾਲ, ਜਾਂ ਕਹਿ ਲਈਏ ਕਿ ਫੋਰਸ ਦੇ ਜਵਾਨ ਸੀ, ਇੱਕ ਸਿਵਿਲੀਅਨ ਮਰਿਆ ਸੀਗਾ। ਤਾਂ ਉਸ ਅਖਬਾਰ ਨੇ ਤਕਰੀਬਨ ਸਥਿਤੀ ਸਾਫ਼ ਕਰ ਦਿੱਤੀ ਸੀਗੀ, ਦੱਸ ਦਿੱਤਾ ਸੀਗਾ ਕਿ ਅਸਲ ਦੇ ਵਿੱਚ ਮਿਜ਼ਾਈਲ ਸਿਸਟਮ ਨੂੰ ਠੀਕ ਢੰਗ ਦੇ ਨਾਲ ਆਪਰੇਟ ਨਾ ਕਰਨ ਕਰਕੇ ਹੀ ਇਹ ਸਭ ਕੁਛ ਹੋਇਆ ਹੈ। ਤਾਂ ਅੱਗੇ ਹੁਣ ਵਧੀਏ ਤਾਂ ਇੱਧਰ ਅੱਜ ਇੱਕ ਹੋਰ ਵੀ ਪ੍ਰੋਗਰੈਸ ਹੋਈ ਆ। ਬਾਲਾਕੋਟ 에ਅਰ ਸਟ੍ਰਾਈਕ ਦੀ ਵੀਡੀਓ ਵੀ ਨਸ਼ਰ ਹੋਈ ਆ, ਤੇ ਨਾਲ ਜਿਹੜੇ ਇਹ ਨਵੇਂ ਬਣੇ ਆ ਹਵਾਈ ਫੌਜ ਚੀਫ ਭਦੌਰੀਆ ਸਾਹਿਬ, ਇਹਨਾਂ ਨੇ ਇੱਕ ਹੋਰ ਵੀ ਗੱਲ ਕਹੀ ਆ, ਰਕੇਸ਼ ਕੁਮਾਰ ਸਿੰਘ ਭਦੌਰੀਆ ਜੀ ਨੇ, ਕਿ ਜੇ ਜ਼ਰੂਰਤ ਪਈ ਇਸ ਤਰ੍ਹਾਂ ਦੀ 에ਅਰ ਸਟ੍ਰਾਈਕ ਅਸੀਂ ਫੇਰ ਕਰਾਂਗੇ। ਤਾਂ ਹੁਣ ਇਹ ਦੋ ਚੀਜ਼ਾਂ ਜਿਹੜੀਆਂ, ਇੱਕ ਤੇ ਐਨ ਮੌਕੇ ਤੇ ਆ ਜਾਣੀ ਹਵਾਈ ਸਟ੍ਰਾਈਕ ਦੀ ਫੁਟੇਜ ਵੀਡੀਓ ਜਾਰੀ ਕਰ ਦੇਣਾ, ਦੂਸਰਾ ਕਹਿਣਾ ਕਿ ਅਸੀਂ ਫੇਰ ਕਰਾਂਗੇ। ਤਾਂ ਇੱਦਾਂ ਹੀ ਲੱਗਦਾ ਕਿ ਜਿੱਦਾਂ ਪਿਛਲੀ ਦਫਾ ਇਹ ਮਾਮਲਾ ਭਖਿਆ ਸੀਗਾ ਇਲੈਕਸ਼ਨਾਂ ਦੇ ਵਿੱਚ, ਤਾਂ ਹਰਿਆਣਾ ਜਿਹੜਾ ਕਿ ਪੂਰੀ ਤਰ੍ਹਾਂ ਤੁਹਾਨੂੰ ਪਤਾ ਹੀ ਹੈ ਕਿ ਹਿੰਦੀ ਬੋਲਦਾ ਇਲਾਕਾ ਵਾ, ਪੂਰੀ ਤਰ੍ਹਾਂ ਰਾਸ਼ਟਰਵਾਦੀਆਂ ਦਾ ਇਲਾਕਾ ਇਸ ਟਾਈਮ, ਤਾਂ ਉਹਦਾ ਜਿਹੜਾ ਇਲੈਕਸ਼ਨ ਆ ਖਾਸ ਤੌਰ ਤੇ ਮਹਾਰਾਸ਼ਟਰ ਤੇ ਇਹਨੂੰ ਜੋੜਿਆ ਜਾ ਸਕਦਾ ਹਰਿਆਣੇ ਨਾਲ, ਕਿ ਐਨ ਮੌਕੇ ਤੇ ਆ ਕੇ ਸਭ ਕੁਛ ਕੀਤਾ ਜਾ ਰਿਹਾ। ਕੀ ਇਹ ਇਤਫਾਕ ਹੈ ਜਾਂ ਇਹਦੇ ਪਿੱਛੇ ਕੁਛ ਹੋਰ ਹੈ, ਉਹ ਵੀ ਜ਼ਰੂਰ ਇੱਕ ਸਵਾਲ ਰਹੇਗਾ। ਜੀ 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 ਬਿਲਕੁਲ, ਇਹ ਵੀ ਬੜੇ ਮੌਕੇ ਦੇ ਉੱਤੇ ਇੱਦਾਂ ਦੇ ਤੀਰ ਕੱਢਦੇ ਨੇ ਕਮਾਨਾਂ 'ਚੋਂ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਅਕਾਲੀ ਦਲ ਨੂੰ ਮਿਲੇ ਫੰਡ ਦੇ ਵੇਰਵੇ ਦੇ ਨਾਲ ਹੁਣ ਖੜਾ ਹੋਇਆ ਵਿਵਾਦ। ਦੇਖੋ, ਇਹ ਜਿਹੜੇ ਫੰਡ ਆ ਹਮੇਸ਼ਾ ਇਹ ਇਹਨਾਂ ਲਈ ਚੰਡ ਬਣੇ ਰਹਿੰਦੇ ਆ ਸਿਆਸਤਦਾਨਾਂ ਲਈ।
ਤੁਹਾਨੂੰ ਯਾਦ ਹੋਣਾ ਉਦੋਂ ਇਹਨਾਂ ਦੀ ਸਰਕਾਰ ਚੱਲਦੀ ਹੋਈ ਸੀ, ਸ਼ਾਇਦ ਮੇਰੇ ਖਿਆਲ ਦੇ ਨਾਲ ਅਕਾਲੀ ਦਲ ਤੇ ਭਾਜਪਾ ਦੀ ਰਲਵੀਂ ਸਰਕਾਰ ਸੀ ਜਿਹੜੀ। ਤਾਂ ਇੱਕ ਦਫਾ RTI ਪਾਈ ਸੀ ਤੇ ਖੁਲਾਸਾ ਹੋਇਆ ਸੀਗਾ ਕਿ ਜੋ ਇਹਨਾਂ ਨੂੰ ਡੋਨੇਸ਼ਨ ਆਈ ਆ ਉਹਦੇ ਵਿੱਚ ਅਕਾਲੀ ਜਿਹੜੀ ਡੋਨੇਸ਼ਨ ਹਾਸਲ ਕਰਦੇ ਆ ਉਹ ਇੱਕ ਤੰਬਾਕੂ ਬਣਾਉਣ ਵਾਲੀ ਕੰਪਨੀ ਦੀ ਵੀ ਡੋਨੇਸ਼ਨ ਆ। ਤੇ ਉਸ ਤੋਂ ਬਾਅਦ ਬੜਾ ਬਵਾਲ ਹੋਇਆ ਸੀਗਾ। ਖੈਰ ਇਹ ਸਾਰੀਆਂ ਚੀਜ਼ਾਂ ਚੱਲਦੀਆਂ ਰਹਿੰਦੀਆਂ। ਤਾਂ ਅਕਾਲੀਆਂ ਦਾ ਜਿਹੜਾ ਲੇਖਾ ਜੋਖਾ ਪੇਸ਼ ਕੀਤਾ ਗਿਆ ਲੋਕ ਸਭਾ ਦੇ ਵਿੱਚ, ਇਹ ਲੋਕ ਸਭਾ ਚੋਣਾਂ 'ਚ ਕਿਹਨੇ ਕਿੰਨਾ ਖਰਚ ਕੀਤਾ, ਤਾਂ ਉਹਨੂੰ ਦੇਖ ਕੇ ਤੁਹਾਡਾ ਵੀ ਮੱਥਾ ਜ਼ਰੂਰ ਠਣਕੇਗਾ ਕਿ ਸਭ ਕੁਛ ਕੀ ਹੈ। ਕਿਉਂਕਿ ਜੋ ਇਹਨਾਂ ਨੇ ਵੇਰਵਾ ਨਸ਼ਰ ਕੀਤਾ ਉੱਥੇ ਕਿ ਅਸੀਂ ਜੋ ਫੰਡ ਮਤਲਬ ਕਿ ਵਰਤਿਆ ਵਾ ਇਲੈਕਸ਼ਨ ਦੇ ਵਿੱਚ, ਉਹ 81 ਲੱਖ ਰੁਪਈਆ ਜਿਹੜਾ ਉਹ ਵਰਤਿਆ। ਹੁਣ 81 ਲੱਖ ਰੁਪਈਆ ਦਿੱਤਾ ਕਿਹਨੂੰ ਆ? ਉਹਦੇ ਚ ਕਹਿੰਦੇ ਆ ਕਿ 40,99,000 ਰੁਪਈਆ ਜਿਹੜਾ ਉਹ ਹਰਸਿਮਰਤ ਕੌਰ ਬਾਦਲ ਨੂੰ ਜਾਂਦਾ ਵਾ ਤੇ 40 ਲੱਖ ਰੁਪਈਆ ਜਿਹੜਾ ਸੁਖਬੀਰ ਸਿੰਘ ਬਾਦਲ ਨੂੰ। ਮਤਲਬ ਕਿ ਜਿਹੜੇ ਦੂਸਰੇ 8 ਆ, ਕਿਉਂਕਿ ਇਹ 10 ਤੇ ਚੋਣ ਲੜ ਰਹੇ ਸਨ ਸੀਟਾਂ ਤੇ, ਤਾਂ ਜਿਹੜੇ ਦੂਸਰੇ 8 ਆ ਉਹਨਾਂ ਨੂੰ ਧੇਲੀ ਵੀ ਨਹੀਂ ਦਿੱਤੀ, ਜਾਂ ਕਹਿ ਲਿਓ ਕਿ ਕਾਣੀ ਕੌਡੀ ਵੀ ਨਹੀਂ ਦਿੱਤੀ। ਤਾਂ ਇਹਦੇ ਤੇ ਤੁਸੀਂ ਆਪ ਹੀ ਦੇਖ ਲਓ ਕਿ ਸਵਾਲ ਉੱਠਣੇ ਲਾਜ਼ਮੀ ਆ ਕਿ ਅਕਾਲੀ ਦਲ ਬਾਦਲ ਪਿਓਰ ਬਾਦਲ ਇੱਕ ਤਰ੍ਹਾਂ ਨਾਲ ਕਹੀਏ ਫਰਮ ਹੈ, ਕੰਪਨੀ ਹੈ, ਜਾਂ ਇੱਕ ਪੋਲੀਟੀਕਲ ਤਨਜ਼ੀਮ ਹੈ। ਜੇ ਪੋਲੀਟੀਕਲ ਤਨਜ਼ੀਮ ਹੈ, ਜੇ ਵੈਸੇ ਤੇ ਅਕਾਲੀਆਂ ਦਾ ਬੜਾ ਪੁਰਾਤਨ ਇਤਿਹਾਸ ਆ, ਬੜਾ ਮਹਾਨਤਮ ਇਤਿਹਾਸ ਆ, ਤਾਂ ਜੇ ਉਹ ਤਨਜ਼ੀਮ ਹੈ ਤਾਂ ਤਨਜ਼ੀਮ ਦੇ ਵਿੱਚ ਕੀ ਦੂਸਰੀਆਂ ਸੀਟਾਂ ਤੇ ਪੈਸੇ ਧੇਲੇ ਦੀ ਲੋੜ ਨਹੀਂ ਪੈਂਦੀ? ਔਰ ਦੂਜੀ ਚੀਜ਼ ਇਹ ਆ ਕਿ ਫਿਰ ਉਹ ਸਾਰਾ ਖਰਚਾ ਜਿਹੜਾ ਉਮੀਦਵਾਰਾਂ ਨੇ ਕੀਤਾ ਹੋਊਗਾ, ਉਮੀਦਵਾਰਾਂ ਨੇ ਕਿੱਥੋਂ ਜਟਾਇਆ ਹੋਊਗਾ, ਇਹ ਵੀ ਇੱਕ ਸਵਾਲ ਆ। ਤੀਜੀ ਚੀਜ਼ ਇੱਕ ਹੋਰ ਮਹੱਤਵਪੂਰਨ ਆ ਕਿ ਦੇਖੋ ਜਿਹੜੀ ਹੈਗੀ ਆ ਬਠਿੰਡੇ ਦੀ ਸੀਟ, ਉਹ ਤੇ ਬੜੀ ਅੜਫਸੀ ਵਾਲੀ ਸੀ, ਉਹ ਸਭ ਨੂੰ ਪਤਾ ਕਿ ਨੈਕ ਟੂ ਨੈਕ ਫਾਈਟ ਸੀਗੀ। ਤੇ ਜਿਹੜੀ ਫਿਰੋਜ਼ਪੁਰ ਦੀ ਸੀਟ ਦੀ ਚੋਣ ਸੀਗੀ ਉਹ ਇੱਕ ਤਰਫਾ ਮੁਕਾਬਲਾ ਸੀ, ਸ਼ੁਰੂ ਤੋਂ ਲੈ ਕੇ ਅੰਤ ਤੱਕ ਇੱਕ ਤਰਫਾ ਮੁਕਾਬਲਾ ਸੀਗਾ। ਤਾਂ ਉਹਦੇ ਵਿੱਚ ਵੀ ਸੁਖਬੀਰ ਸਿੰਘ ਬਾਦਲ ਨੂੰ ਇੱਕ ਬਹੁਤ ਵੱਡਾ ਫੰਡ ਦਿੱਤਾ ਜਾਂਦਾ ਤਾਂ ਹੈ। ਤੇ ਚਲੋ ਇਹਨਾਂ ਦਾ ਪਾਰਟੀ ਦਾ ਆਪਣਾ ਅੰਦਰੂਨੀ ਮਸਲਾ। ਡਾਕਟਰ ਦਲਜੀਤ ਸਿੰਘ ਚੀਮਾ ਹੋਰੀ ਵੀ ਇਹ ਗੱਲ ਕਹਿੰਦੇ ਆ ਕਿ ਇਹ ਜੀ ਸਾਡਾ ਆਪਣਾ ਨਿੱਜੀ ਮਸਲਾ ਹੈ, ਪਾਰਟੀ ਦਾ ਮਸਲਾ ਹੈ, ਅੰਦਰੂਨੀ ਮਸਲਾ, ਕਿ ਪਾਰਟੀ ਨੇ ਦੇਖਣਾ ਕਿ ਕਿਹਨੂੰ ਫੰਡ ਜਾਰੀ ਕਰਨੇ ਜਾਂ ਕਿਹਨੂੰ ਨਹੀਂ ਕਰਨੇ। ਠੀਕ ਆ, ਪਰ ਇਸ ਤਰ੍ਹਾਂ ਦੀ ਝੋਲ ਹੈ ਕਿ ਇਹਨਾਂ ਦੇ ਆਪਣੇ ਹੀ, ਤੁਹਾਨੂੰ ਪਤਾ ਕਿ ਕਈ ਵਾਰ ਦਾਨ ਕਰਤਾ ਹੁੰਦੇ ਆ ਬਾਦਲ ਫੈਮਿਲੀ ਚੋਂ, ਆਪਣੇ ਹੀ ਵਰਤਣ ਵਾਲੇ ਹੁੰਦੇ ਆ, ਆਪਣੀ ਇਹਨਾਂ ਨੂੰ ਪ੍ਰਾਪਰਟੀਆਂ ਦੇ ਤੋਹਫੇ ਦੇਣ ਵਾਲੇ ਹੁੰਦੇ ਆ। ਇਹ ਥੋੜੀ ਜਿਹੀ ਸਹੂਲੀਅਤ ਹੈ ਇਸ ਰਾਸ਼ਟਰ ਦੇ ਵਿੱਚ, ਇਸ ਦੇਸ਼ ਦੇ ਵਿੱਚ ਰਾਜਨੀਤਿਕ ਲੋਕਾਂ ਨੂੰ ਕਿ ਉਹ ਇਸੇ ਤਰ੍ਹਾਂ ਫਰਮ ਨੂੰ ਸਿਆਸੀ ਤਨਜ਼ੀਮ 'ਚ ਤਬਦੀਲ ਕਰ ਦਿੰਦੇ ਆ, ਸਿਆਸੀ ਤਨਜ਼ੀਮ ਨੂੰ ਕਈ ਵਾਰ ਫਰਮ 'ਚ ਵੀ ਤਬਦੀਲ ਕਰ ਦਿੰਦੇ ਆ। ਜੀ ਜੀ ਜੀ। ਅਗਲੀ ਜਿਹੜੀ ਗੱਲ ਕਰਦੇ ਆ ਮਿੰਟੂ ਜੀ, ਕਹਿੰਦੇ ਕਿਸਾਨਾਂ ਤੋਂ ਸਿੱਧੀ ਕਪਾਹ ਖਰੀਦੇਗਾ CCI, ਆੜ੍ਹਤੀਏ ਕਿਤੇ ਦਰਕਨਾਰ। ਆੜ੍ਹਤੀਏ ਤੇ ਪਹਿਲਾਂ ਹੀ ਪਿੱਟਣ ਡਏ ਆ। ਜਿੱਦਾਂ ਝੋਨੇ ਦੀ ਤੁਹਾਨੂੰ ਪਤਾ ਹੀ ਆ ਖਰੀਦ ਸ਼ੁਰੂ ਹੋਈ, ਨਾਲ ਦੀ ਨਾਲ ਇੱਕ ਰੌਲਾ ਵੀ ਸ਼ੁਰੂ ਹੋ ਗਿਆ। ਵੈਸੇ ਕੈਪਟਨ ਅਮਰਿੰਦਰ ਸਿੰਘ ਹੋਰੀ ਦੇ ਥਾਪੀਆਂ ਮਾਰੀ ਜਾਂਦੇ ਕਿ ਸਭੇ ਪ੍ਰਬੰਧ ਕਰ ਲਏ ਗਏ ਜੀ, ਬਿਲਕੁਲ ਕੋਈ ਦਿੱਕਤ ਨਹੀਂ ਆਊਗੀ, ਪਰੇਸ਼ਾਨੀ ਨਹੀਂ ਆਊਗੀ। ਪਰ ਦਿੱਕਤ ਪਰੇਸ਼ਾਨੀ ਆਉਣ ਵਾਲੀ ਹੈ, ਇਹ ਗੱਲ ਪੱਕੀ ਆ। ਕਿਉਂਕਿ ਦੇਖੋ ਹੁਣ ਮੀਂਹ ਪਏ ਆ, ਇਸ ਤੋਂ ਬਾਅਦ ਜਿਹੜੀ ਸਿੱਲ ਆ ਜਿਵੇਂ ਸੁੱਕੇਗੀ ਯਕਦਮ ਵਢਾਈ ਸ਼ੁਰੂ ਹੋਣੀ ਆ, ਯਕਦਮ ਫਸਲ ਦੀ ਆਮਦ ਸ਼ੁਰੂ ਹੋਊਗੀ। ਪਰ ਇਹ ਰੇੜਕਾ ਤੇ ਮੁੱਕਣ ਤੇ ਨਹੀਂ ਆ ਰਿਹਾ। ਹੁਣ ਆ ਕਪਾਹ ਵਾਲਾ ਮਸਲਾ, ਜਿਹੜਾ ਨਰਮੇ ਵਾਲਾ ਮਸਲਾ, ਉਹ ਇਹ ਆ ਕਿ ਇਹਨਾਂ ਨੇ ਸਿੱਧੀ, ਜਿੱਦਾਂ ਕਾਟਨ ਕਾਰਪੋਰੇਸ਼ਨ ਆਫ ਇੰਡੀਆ ਨੂੰ CCI ਕਹਿ ਦਿੰਦੇ ਆ, ਕਿ ਉਹਨਾਂ ਨੇ ਸਿੱਧਾ ਹੀ ਨਰਮਾ ਕਪਾਹ ਚੱਕਣਾ ਜਾ ਕੇ। ਤਾਂ ਫੈਕਟਰੀਆਂ ਜਿਹੜੀਆਂ ਹੁੰਦੀਆਂ, ਬਨੌਲਾ ਫੈਕਟਰੀਆਂ ਜਿਹਨਾਂ ਨੂੰ ਕਹਿ ਦਿੰਦੇ ਆਪਾਂ, ਗਿਨਿੰਗ ਫੈਕਟਰੀਆਂ ਜਿਹੜੀਆਂ ਅੰਗਰੇਜ਼ੀ 'ਚ ਕਹਿੰਦੇ ਆ, ਇਹ ਉਹ 40 ਅਜਿਹੀਆਂ ਫੈਕਟਰੀਆਂ ਜਿੱਥੇ ਇਹਨਾਂ ਨੇ ਆਪਣੇ ਮੁਲਾਜ਼ਮ ਤੈਨਾਤ ਕਰ ਦਿੱਤੇ ਆ, ਤਾਂ ਕਿ ਸਰਕਾਰ ਵੱਲੋਂ ਜਿਹੜੀ ਤੈਅ ਰਕਮ ਹੈ ਇਸ ਟਾਈਮ ਮੇਰੇ ਖਿਆਲ ਦੇ ਨਾਲ MSP 5450 ਰੁਪਏ, ਕਿ ਉਸ ਦਰ ਦੇ ਨਾਲ ਨਰਮੇ ਦੀ ਜਿਹੜੀ ਉਹ ਖਰੀਦ ਸਿੱਧੀ ਫੈਕਟਰੀਆਂ 'ਚ ਕੀਤੀ ਜਾ ਸਕੇ। ਤਾਂ ਆੜ੍ਹਤੀਆ ਸਿਸਟਮ ਹੈ ਜਿਹੜਾ ਉਹ ਵਿੱਚੋਂ ਕੱਢ ਦਿੱਤਾ ਗਿਆ। ਆੜ੍ਹਤੀਆ ਸਿਸਟਮ ਦੇ ਵਿੱਚ ਤੁਹਾਨੂੰ ਪਤਾ ਹੀ ਹੈ 2.5% ਸਿੱਧਾ ਜਿਹੜਾ ਉਹ ਆੜ੍ਹਤੀਆਂ ਦਾ ਚਲਾ ਜਾਂਦਾ। ਪਰ ਆੜ੍ਹਤੀ ਡਟਵਾਂ ਵਿਰੋਧ ਕਰਦੇ ਪਏ ਆ। ਕਿਸਾਨ ਇਸ ਮਸਲੇ 'ਚ ਕਿਤੇ ਨਾ ਕਿਤੇ ਸੁੱਖ ਦਾ ਸਾਹ ਲੈ ਰਹੇ ਆ ਕਿ ਸਿੱਧੀ ਖਰੀਦ ਨਾਲ ਫਾਇਦਾ। ਵੈਸੇ ਜਿੰਨੀ ਕੁ ਮੈਨੂੰ ਜਾਣਕਾਰੀ ਆ ਕਿ ਕਈ ਵਾਰ ਕਿਸਾਨ ਹੈ ਜਿਹੜਾ ਉਹ ਮਤਲਬ ਕਿ ਪ੍ਰਾਈਵੇਟ ਖਰੀਦ 'ਚ ਵੀ ਫਾਇਦੇ 'ਚ ਰਹਿ ਜਾਂਦਾ। ਕਈ ਵਾਰ
ਜਦੋਂ ਡਿਮਾਂਡ ਐਂਡ ਸਪਲਾਈ ਵਾਲਾ ਥੋੜਾ ਫੰਡਾ ਜਿਹੜਾ ਡੋਲਦਾ ਤਾਂ ਉਦੋਂ ਵਪਾਰੀ ਆ ਜਿਹੜੇ ਵੱਧ ਕੇ ਵੀ ਲੈ ਜਾਂਦੇ ਆ। ਇਹ ਵੀ ਇੱਕ ਫਾਇਦਾ ਹੁੰਦਾ ਜਦੋਂ ਖੁੱਲੀ ਮੰਡੀ ਦੇ ਵਿੱਚ ਬੋਲੀ ਚੱਲਦੀ ਆ, ਇਹ ਵੀ ਇੱਕ ਹੁੰਦਾ। ਪਰ MSP ਆ ਤਾਂ ਹੁਣ ਇਹਨਾਂ ਨੇ ਸਿੱਧੇ ਤੌਰ ਤੇ ਆੜਤ ਨੂੰ ਪਾਸੇ ਕਰ ਦਿੱਤਾ, ਔਰ ਇਹ ਵੈਸੇ ਚੱਲਦਾ ਹੀ ਆ ਕਿਉਂਕਿ ਇਹਨਾਂ ਨੇ ਇੱਕ ਦਿੱਤਾ ਹੋਇਆ ਲੋਲੀਪੌਪ ਕਿ ਕਿਸਾਨਾਂ ਦੀ ਇਨਕਮ ਅਸੀਂ ਦੁੱਗਣੀ ਕਰਨੀ ਹੈ। ਤਾਂ ਇਸ ਤਰ੍ਹਾਂ ਦਾ ਤਰੀਕਾ ਸਰੀਕਾ ਜਿਹੜਾ ਹੋ ਸਕਦਾ, ਪਰ ਲੱਗਦਾ ਇਹੋ ਆ ਕਿ ਆੜਤੀ ਹੈ ਜਿਹੜੇ ਉਹ ਪਾਸੇ ਕੀਤੇ ਜਾ ਰਹੇ। ਜਿੱਦਾਂ ਹੁਣ ਮੈਂ ਕਿਹਾ ਕਿ ਨਰਮੇ ਵਾਲਾ ਮਸਲਾ ਤੇ ਇੱਥੋਂ ਤੱਕ ਆ ਕਿ ਮੇਰੇ ਖਿਆਲ ਦੇ ਨਾਲ 3 ਲੱਖ ਹੈਕਟੇਅਰ ਜਾਂ 4 ਲੱਖ ਹੈਕਟੇਅਰ 'ਚ ਨਰਮਾ ਕਪਾਹ ਹੋਊਗਾ, ਤੇ ਕੋਈ ਵੱਡੀ ਗੱਲ ਨਹੀਂ ਹੈ, ਖਰੀਦ ਵੀ ਸਕਦੀ ਆ, CCI ਖਰੀਦ ਲਊਗੀ। ਪਰ ਰੌਲਾ ਪੈਂਦਾ ਪਿਆ ਜਿਹੜਾ ਝੋਨੇ ਦੀ ਖਰੀਦ ਦਾ, ਕਿ ਉੱਥੇ ਹਾਲੇ ਵੀ ਕੋਈ ਤਣ ਪੱਤਨ ਗੱਲ ਨਹੀਂ ਲੱਗਦੀ ਪਈ। ਆੜਤੀ ਉੱਥੇ ਵੀ ਉਸ ਗੇਮ ਦੇ ਵਿੱਚ ਵੀ ਅੜੇ ਪਏ ਆ, ਕਿਉਂਕਿ ਉਹਨਾਂ ਨੇ ਕਿਸਾਨਾਂ ਦੇ ਖਾਤੇ ਨਹੀਂ ਦਿੱਤੇ ਸਰਕਾਰ ਨੂੰ। ਸਰਕਾਰ ਕਹਿੰਦੀ ਆ ਕਿ ਜੇ ਇਹਨਾਂ ਨੇ ਬੈਂਕ ਖਾਤੇ ਨਹੀਂ ਦਿੱਤੇ ਕਿਸਾਨਾਂ ਦੇ ਤਾਂ ਆੜਤੀਆਂ ਦੀ ਆੜਤ ਜਿਹੜੀ ਉਹ ਬੰਦ ਕਰ ਦੂ ਤੇ ਸਿੱਧੀ ਅਦਾਇਗੀ ਹੈ ਜਿਹੜੀ ਉਹ ਕਿਸਾਨਾਂ ਨੂੰ ਦਿਓ। ਤਾਂ ਆੜਤੀ ਹੈ ਜਿਹੜੇ ਇੱਥੇ ਵੀ ਫਸੇ ਪਏ, ਕਹਿੰਦੇ ਕਿ ਇਨਫਰਾਸਟਰਕਚਰ ਅਸੀਂ ਦਿੰਦੇ ਹਾਂ ਮੰਡੀਆਂ 'ਚ। ਤਾਂ ਹੁਣ ਦੇਖੋ ਅੱਗੇ ਕੀ ਬਣਦਾ। ਪਰ ਨਰਮਾ ਝੋਨੇ ਤੋਂ ਬਾਅਦ ਇੱਕ ਐਸੀ ਫਸਲ ਨਿਕਲੀ ਆ ਜਿਹਨੇ ਆੜਤੀਆਂ ਦਾ ਦਿਲ ਜ਼ਰੂਰ ਤੋੜਿਆ। ਜੀ ਜੀ ਜੀ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਰਾਜੋਆਣਾ ਦੇ ਹੱਕ ਦੇ ਵਿੱਚ ਆਇਆ ਇੱਕ ਕੈਪਟਨ ਦਾ ਮੰਤਰੀ, ਤੇ ਹੌਲੀ ਹੌਲੀ ਖੁੱਲਣਗੇ, ਖੁੱਲ ਕੇ ਆ ਜਾਣਗੇ। ਦੇਖੋ ਕੈਪਟਨ ਅਮਰਿੰਦਰ ਸਿੰਘ ਦਾ ਜਿਹੜਾ ਇਹ ਮੰਤਰੀ ਆ ਉਹ ਕੋਈ ਛੋਟਾ ਮੋਟਾ ਮੰਤਰੀ ਨਹੀਂ, ਖਾਸਾ ਬਜ਼ੁਰਗ ਮੰਤਰੀ ਆ, ਖਾਸਾ ਸੀਨੀਅਰ ਮੰਤਰੀ ਆ, ਤ੍ਰਿਪਤ ਰਜਿੰਦਰ ਸਿੰਘ ਬਾਜਵਾ। ਉਹਨਾਂ ਨੇ ਆਪਣੀ ਇੱਕ ਪ੍ਰਤੀਕਿਰਿਆ ਦਿੱਤੀ ਆ। ਉਹ ਕਹਿੰਦੇ ਆ ਕਿ ਉਹਨਾਂ ਦੀ ਆਪਣੀ ਰਾਏ ਹੈ ਕਿ ਫਾਂਸੀ ਅਤੇ ਸਜ਼ਾ ਦੋਵੇਂ ਇਕੱਠੀਆਂ ਨਹੀਂ ਚੱਲ ਸਕਦੀਆਂ, ਜੋ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਵੀ ਹੈ। ਤੇ ਉਹਨਾਂ ਨੇ ਅੱਗੇ ਇਹ ਗੱਲ ਕਹੀ ਆ ਕਿ ਬਹੁਤ ਵਧੀਆ ਕੀਤਾ ਸਰਕਾਰ ਨੇ ਕਿ ਜੇਲ੍ਹਾਂ 'ਚ ਜੋ ਸਜ਼ਾ ਪੂਰੀ ਕਰ ਚੁੱਕੇ ਆ ਬੰਦੀ, ਉਹਨਾਂ ਦੀ ਰਿਹਾਈ ਹੁੰਦੀ ਹੈ। ਤਾਂ ਇਹ ਬਹੁਤ ਵਧੀਆ ਕਦਮ ਹੈ, ਬਹੁਤ ਵਧੀਆ ਕਦਮ ਹੈ। ਤਾਂ ਇਸ ਤਰ੍ਹਾਂ ਕਹਿੰਦਾ ਮਤਲਬ ਉਹਨਾਂ ਨੇ ਇੱਕ ਤਰ੍ਹਾਂ ਨਾਲ ਜਿਤਾਇਆ ਕਿ ਕੌਮਾਂਤਰੀ ਪੱਧਰ ਤੇ ਵੀ ਫਾਂਸੀ ਨੂੰ ਗਲਤ ਕਰਾਰ ਦਿੱਤਾ ਗਿਆ ਤੇ 25 ਸਾਲਾਂ ਤੋਂ ਜੇਲ੍ਹ 'ਚ ਜਿਹੜੇ ਬੰਦੀ ਬੰਦੇ ਆ ਉਹ ਹੁਣ ਰਿਹਾ ਹੋਣੇ ਚਾਹੀਦੇ ਆ। ਹੁਣ ਦੋਵੇਂ ਚੀਜ਼ਾਂ ਸਿੱਧਾ ਰਾਜੋਆਣਾ ਦਾ ਨਾਂ ਤੇ ਨਹੀਂ ਲੈ ਰਹੇ। ਕੈਪਟਨ ਅਮਰਿੰਦਰ ਸਿੰਘ ਨੇ ਵੀ ਇਸੇ ਤਰ੍ਹਾਂ ਦੀ ਹੋਈ ਹੀ ਗੇਮ ਖੇਡੀ ਸੀਗੀ, ਉਹਨਾਂ ਨੇ ਵੀ ਨਾਂ ਨਹੀਂ ਸੀ ਲਿਆ ਰਾਜੋਆਣਾ ਦਾ, ਪਰ ਫਾਂਸੀ ਦੇ ਮੁੱਦੇ ਤੇ ਖੁੱਲ ਕੇ ਕਿਹਾ ਸੀਗਾ ਕਿ ਮੈਂ ਫਾਂਸੀ ਦੀ ਮੁਖਾਲਫਤ ਕਰਦਾ। ਜਦ ਕਿ ਰੌਲਾ ਤੇ ਫਾਂਸੀ ਦਾ ਹੀ ਆ ਨਾ, ਰਾਜੋਆਣਾ ਦੀ ਫਾਂਸੀ ਟੁੱਟਦੀ ਆ ਤਾਂ ਉੱਥੇ ਆ ਕੇ ਬੇਅੰਤ ਸਿੰਘ ਦਾ ਪਰਿਵਾਰ ਹੈ ਜਿਹੜਾ ਉਲਟ ਹੋ ਜਾਂਦਾ। ਹੁਣ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਵੀ ਸਹਿਜੇ ਜੇ ਗੱਲ ਤੇ ਆਖ ਦਿੱਤੀ ਕਿ ਨਹੀਂ ਜੀ ਫਾਂਸੀ ਜਿਹੜੀ ਆ ਉਹ ਨਹੀਂ ਹੋਣੀ ਚਾਹੀਦੀ। ਤੇ ਸਿੱਧੇ ਤੌਰ ਤੇ ਆਪਾਂ ਕਹਿ ਸਕਦੇ ਹਾਂ ਕਿ ਮਜਬੂਰੀ ਜ਼ਰੂਰ ਆ, ਪਰ ਅਸਿੱਧੇ ਰੂਪ ਦੇ ਵਿੱਚ ਇਹ ਮਾਮਲਾ ਜਿਹੜਾ ਉਹ ਇੱਧਰ ਹੀ ਢੁਕਦਾ ਕਿ ਇਹ ਰਾਜੋਆਣਾ ਦੀ ਫਾਂਸੀ ਦੀ ਮੁਖਾਲਫਤ ਨਹੀਂ ਕਰ ਰਹੇ, ਮਤਲਬ ਕਿ ਜੋ ਸਜ਼ਾ ਟੁੱਟਣੀ ਹੈ। ਤਾਂ ਹੁਣ ਇਹ ਰੇੜਕਾ ਤੇ ਹੈ ਹੀ ਹੈ, ਇਹ ਦੁਬਿਧਾ ਤੇ ਕਾਂਗਰਸ ਦੇ ਵਿੱਚ ਹੈ। ਪਰ ਸੋਚੋ ਜੇ ਮੰਨ ਲਓ ਇਹ ਟੁੱਟ ਜਾਂਦੀ ਹੈ, ਫਾਂਸੀ ਦੀ ਸਜ਼ਾ ਟੁੱਟ ਜਾਂਦੀ ਆ, ਟੁੱਟ ਕੇ ਉਮਰ ਕੈਦ ਦੇ ਵਿੱਚ ਤਬਦੀਲ ਹੋ ਜਾਂਦੀ ਆ, ਦੈਨ ਕਾਂਗਰਸ ਦੇ ਵਿੱਚ ਕੀ ਹੋਊਗਾ ਉਸ ਤੋਂ ਬਾਅਦ? ਕਿਉਂਕਿ ਜੇ ਮੰਨ ਲਓ ਸਜ਼ਾ ਟੁੱਟ ਜਾਂਦੀ ਹੈ ਤਾਂ ਘੱਟੋ ਘੱਟ ਪੈਰੋਲ ਦਾ ਹੱਕਦਾਰ ਹੋ ਜਾਏਗਾ ਰਾਜੋਆਣਾ। ਤਾਂ ਜਦੋਂ ਪੈਰੋਲ ਦਾ ਹੱਕਦਾਰ ਹੋ ਜਾਏਗਾ, ਉਹਦੀ ਪੈਰੋਲ ਤੁਰੇਗੀ, ਮਤਲਬ ਕਿ ਉਹ ਪੈਰੋਲ ਆਪਣੀ ਮੰਗੇਗਾ, ਜੋ ਕਿ ਉਹਦਾ ਹੱਕ ਹੋਏਗਾ, ਰਾਈਟ ਹੋਏਗਾ। ਤਾਂ ਉਸ ਟਾਈਮ ਮੰਨ ਲਓ ਜੇ ਕਾਂਗਰਸ ਦੀ ਸਰਕਾਰ ਸੱਤਾ 'ਚ ਹੁੰਦੀ ਹੈ ਤਾਂ ਉੱਥੇ ਵੀ ਇਹਨਾਂ ਦਾ ਇਹ ਭੇਡ ਚੱਲਣਾ ਜਿਹੜਾ ਸੁਭਾਵਿਕ ਆ, ਕਿਉਂਕਿ ਕੁਛ ਮੁਖਾਲਫਤ ਕਰਨਗੇ, ਕੁਛ ਜਿਹੜੇ ਕਹਿ ਰਹੇ ਆ ਕਿ ਨਹੀਂ ਜੀ ਫਾਂਸੀ ਦੀ ਸਜ਼ਾ ਏਦਾਂ ਹੋਣੀ ਚਾਹੀਦੀ ਆ ਜਾਂ ਇਹ ਰਿਹਾਈ ਹੋਣੀ ਚਾਹੀਦੀ ਆ, ਜਿਨ੍ਹਾਂ ਨੇ ਬਹੁਤ ਅਰਸਾ ਜਿਹੜਾ ਉਹ ਜੇਲ੍ਹ ਦੇ ਵਿੱਚ ਗੁਜ਼ਾਰ ਲਿਆ। ਤਾਂ ਉੱਥੇ ਵੀ ਇੱਕ ਇਹਨਾਂ ਦਾ ਮੈਂ ਕਹੂੰਗਾ ਕਿ ਅੰਦਰਲਾ ਦਵੰਦ ਹੈ ਜਿਹੜਾ, ਜਾਂ ਇਹਨਾਂ ਦਾ ਆਪਣਾ ਭੰਬਲ ਭੂਸਾ ਉਹ ਬਾਹਰ ਆਊਗਾ। ਕੁਛ ਲੋਕ ਇਹਨਾਂ ਦੇ ਕਹਿਣਗੇ ਸਿੱਧੇ ਤੌਰ ਤੇ ਕਿ ਪੈਰੋਲ ਨਹੀਂ ਮਿਲਣੀ ਚਾਹੀਦੀ, ਹਾਲਾਤ ਖਰਾਬ ਹੋਣਗੇ। ਕੁਛ ਲੋਕ ਕਹਿਣਗੇ ਸਿੱਧੇ ਰੂਪ ਦੇ ਵਿੱਚ ਕਿ ਪੈਰੋਲ ਜਿਹੜੀ ਹੈ ਜੀ ਕੈਦੀ ਦਾ ਹੱਕ ਹੈ। ਤਾਂ ਕਹਿਣ ਦਾ ਮਤਲਬ ਕਿ ਕਾਂਗਰਸ ਇਸ ਮਾਮਲੇ 'ਚ ਤਕਰੀਬਨ ਵੰਡੀ ਪਈ ਆ, ਔਰ ਇਹ ਵੰਡੀ ਜਿਹੜੀ ਆ ਉਹ ਬੇਅੰਤ ਸਿੰਘ ਦੇ ਪਰਿਵਾਰ ਵਿੱਚ ਵੀ ਵੇਖਣ ਨੂੰ ਮਿਲਦੀ ਪਈ ਆ। ਉਹਨਾਂ ਦਾ ਇੱਕ ਮੈਂਬਰ, ਮਤਲਬ ਕਿ ਉਹਨਾਂ ਦੀ ਧੀ ਆ ਜਿਹੜੀ ਬੇਅੰਤ ਸਿੰਘ ਦੀ, ਗੁਰਕਮਲ ਕੌਰ, ਉਹ ਸਿੱਧੇ ਰੂਪ 'ਚ ਕਹਿੰਦੀ ਆ ਕਿ ਜਨਮ ਤੇ ਮਰਨ ਦਾ ਜਿਹੜਾ ਲੇਖਾ ਜੋਖਾ ਉਹ ਰੱਬ ਦੇ ਹੱਥ ਦਿੰਦੇ ਆ, ਅਸੀਂ ਪਰਮਾਤਮਾ ਤੇ ਹੱਥ ਦਿੰਦੇ ਆ, ਤਾਂ ਫਿਰ ਬੰਦਾ ਫਾਹੇ ਦੇ ਕੇ ਮਾਰਨ ਦਾ ਕੋਈ ਤੁੱਕ ਨਹੀਂ ਰਹਿ ਜਾਂਦਾ। ਪਰ ਨਾਲ ਉਹ ਵਕਾਲਤ ਕਰਦੇ ਆ ਕਿ ਇਹ ਸਜ਼ਾ ਜਿਹੜੀ ਰਾਜੋਆਣਾ ਦੀ ਉਮਰ ਕੈਦ ਇਹ ਅੰਤਲੇ ਸਾਹ ਤੱਕ ਰਹਿਣੀ ਚਾਹੀਦੀ ਆ। ਤਾਂ ਕਹਿਣ ਦਾ ਭਾਵ ਹੈ ਕਿ ਫਾਂਸੀ ਦੇ ਮੁੱਦੇ ਤੇ ਬੇਅੰਤ ਸਿੰਘ ਦਾ ਪਰਿਵਾਰ ਵੀ ਇੱਕ ਮਤ ਨਹੀਂ ਹੈਗਾ। ਜੀ ਜੀ।
ਅਗਲੀ ਜਿਹੜੀ ਇਹ ਗੱਲ ਕਰਦੇ, ਕਹਿੰਦੇ ਕਾਂਗਰਸੀ ਆਗੂ ਅਤੇ ਉਸ ਦਾ ਸਾਥੀ ਹੈਰੋਇਨ ਸਣੇ ਗ੍ਰਿਫਤਾਰ। ਇਹ ਲੱਕ ਤੋੜਨਾ ਨਾ ਇਹਨਾਂ ਨੇ ਨਸ਼ੇ ਦਾ, ਦੇਖ ਲਓ, ਤੇ ਸ਼ਾਇਦ ਆਪਦਾ ਲੱਕ ਸਿੱਧਾ ਕਰਨ ਲਈ ਲਿਆਏ ਹੋਣੇ ਆ ਮਾਲ ਕੇ ਖਾ ਕੇ ਲੱਕ ਸਿੱਧਾ ਕਰਕੇ ਫਿਰ ਨਸ਼ੇ ਦਾ ਲੱਕ ਤੋੜਾਂਗੇ, ਕਿਉਂਕਿ ਉਦਾਂ ਤੇ ਤੁਹਾਨੂੰ ਪਤਾ ਲੱਕ ਖਰਾਬ ਹੋ ਜਾਂਦੀ ਹੈ ਜੇ ਲੱਕ ਨਾ हिले। ਤਾਂ ਖੈਰ ਇਹ ਮਾਮਲਾ ਜਿਹੜਾ ਮੁਕਤਸਰ ਜ਼ਿਲ੍ਹੇ ਦਾ, ਜਿੱਥੇ ਦੱਸਦੇ ਆ ਕਿ ਇੱਕ ਕਾਂਗਰਸੀ ਆਗੂ ਤੇ ਉਹਦਾ ਸਾਥੀ ਹੈ ਜਿਹੜਾ ਕੁਛ ਗ੍ਰਾਮ ਹੈਰੋਇਨ ਦੇ ਨਾਲ ਗ੍ਰਿਫਤਾਰ ਕੀਤਾ ਗਿਆ, ਤੇ ਇਹ ਸਾਰਾ ਕੁਛ ਹੈ ਜਿਹੜਾ ਉਸ ਸਮੇਂ ਸਾਹਮਣੇ ਆਇਆ ਜਦੋਂ ਪੁਲਿਸ ਚੈਕਿੰਗ ਕਰ ਰਹੀ ਸੀਗੀ, ਤਾਂ ਸ਼ੱਕ ਦੇ ਆਧਾਰ ਤੇ ਕਿਸੇ ਦੀ ਤਲਾਸ਼ੀ ਲਈ ਗਈ ਤੇ ਇੱਕ ਵੱਡੇ ਆਗੂ ਤੋਂ ਇਹ ਸਭ ਕੁਛ ਹੈ ਜਿਹੜਾ ਬਰਾਮਦ ਹੋਇਆ, ਯਾਨੀ ਜਿਹਨੂੰ ਆਪਾਂ ਕਹਿ ਸਕਦੇ ਹਾਂ ਨਸ਼ਾ। ਤੇ ਇਹ ਹੁਣ ਤੁਸੀਂ ਆਪ ਹੀ ਵੇਖ ਲਓ, ਹਾਲਾਂਕਿ ਜਦੋਂ ਅਕਾਲੀਆਂ ਦੇ ਬੰਦੇ ਇਸ ਤਰ੍ਹਾਂ ਫੜੇ ਜਾਂਦੇ ਸੀ ਨਾ ਉਹਨਾਂ ਦੇ ਰਾਜ ਦੇ ਵਿੱਚ, ਤੇ ਉਹ ਪਤਾ ਬਚਣ ਦਾ ਕੀ ਤਰੀਕਾ ਟੋਲਦੇ ਸੀਗੇ, ਕੀ ਤਰੀਕਾ ਲੱਭਦੇ ਸੀਗੇ। ਹਾਲਾਂਕਿ ਹੁਣ ਤੇ ਪਛਤਾਉਂਦੇ ਹੋਣੇ ਆ ਕਿ ਉਦੋਂ ਅਸੀਂ ਇਹ ਬਹਾਨੇ ਨਾ ਮਾਰਦੇ ਤੇ ਸ਼ਾਇਦ ਆਹ ਦਿਨ ਸਾਨੂੰ ਵੇਖਣੇ ਨਾ ਪੈਂਦੇ। ਉਦੋਂ ਆਂਦੇ ਹੁੰਦੇ ਸੀ ਲੈ ਵੇਖੋ ਅਸੀਂ ਕੋਈ ਕਸਰ ਛੱਡਣ ਡਏ ਆ, ਅਸੀਂ ਤੇ ਆਪਣੇ ਬੰਦੇ ਵੀ ਵਲੇਟੀ ਆਉਣੇ ਆ, ਅਸੀਂ ਆਪਣੇ ਬੰਦੇ ਵੀ ਵਲੇਟੀ ਆਉਣੇ ਆ। ਪਰ ਉਹ ਵਲੇਟੀ ਉਹ ਬੰਦੇ ਜਿਹੜੇ ਛੋਟੇ ਮੋਟੇ ਕਿਤੇ ਆਪਣੇ ਆਪ ਹੀ ਜਿਵੇਂ ਜਾਲ ਲੱਗੇ ਚ ਕੋਈ ਮੱਛੀ ਆ ਜਾਂਦੀ ਹੈ ਨਾ ਵਿੱਚ ਵੱਜ ਜਾਂਦੀ ਮਾੜੀ ਕਿਸਮਤ ਨੂੰ, ਤਾਂ ਉਦਾਂ ਹੀ ਆ। ਤਾਂ ਇਹ ਕਹਿਣ ਦਾ ਮਤਲਬ ਹੈ ਕਿ ਇੱਕ ਜਾਨ ਛਡਾਉਣ ਵਾਲਾ ਫੰਡਾ ਹੁੰਦਾ ਕਿ ਹਾਂਜੀ ਸਾਡੇ ਬੰਦੇ ਅਸੀਂ ਆਪ ਆਪਣੀ ਸਰਕਾਰ ਚ ਫੜ ਰਹੇ ਹਾਂ। ਨਹੀਂ, ਇਹ ਛੋਟੇ ਮੋਟੇ ਹੁੰਦੇ ਆ, ਅਸਲ ਦੇ ਵਿੱਚ ਮੋਟੇ ਮੋਟੇ ਜਿਹੜੇ ਬੰਦੇ ਆ ਉਹਨਾਂ ਨੂੰ ਛੱਡ ਦਿੱਤਾ ਜਾਂਦਾ। ਪਰ ਜੋ ਵੀ ਆ ਇਸ ਤਰ੍ਹਾਂ ਦੇ ਬੰਦੇ ਜਿਹੜੇ ਕੰਮ ਕਰਦੇ ਆ ਚਾਹੇ ਕਿਸੇ ਵੀ ਪਾਰਟੀ ਦੇ ਹੋਣ ਢਾਲ ਆਉਂਦੇ ਆ। ਪਰ ਅੱਜ ਦੇ ਦੌਰ ਦੇ ਵਿੱਚ ਇਹ ਇੱਕ ਹਕੀਕਤ ਆ। ਆਪਾਂ ਦੇਖਿਆ ਪਿਛਲੇ ਦਿਨੀ ਅਕਾਲੀਆਂ ਦਾ ਲੰਬੀ ਹਲਕੇ ਦਾ ਇੱਕ ਬਹੁਤ ਵੱਡਾ ਮੋਹਤਬਰ ਹੈ ਜਿਹੜਾ ਉਹ ਹੈਰੋਇਨ ਸਮਗਲਿੰਗ ਦੇ ਕੇਸ ਦੇ ਵਿੱਚ ਫੜਿਆ ਗਿਆ ਸੀਗਾ। ਕਾਂਗਰਸੀਆਂ ਦਾ ਹੀ ਇੱਕ ਬੰਦਾ ਇੱਧਰ ਗੁਰੂ ਹਰਸਾਏ ਇਲਾਕੇ ਦੇ ਵਿੱਚ ਉਹ ਪਿਛਲੇ ਸਾਲ ਫੀਮ ਦੇ ਨਾਲ ਫੜਿਆ ਗਿਆ ਸੀਗਾ। ਬਹੁਤ ਸਾਰੇ ਹੋਰ ਉਦਾਹਰਨ ਲਏ ਜਾ ਸਕਦੇ ਆ। ਤਾਂ ਕਹਿਣ ਦਾ ਮਤਲਬ ਇਹ ਆ ਕਿ ਅੱਜ ਤੱਕ ਜੋ ਹੁਣ ਆਪਾਂ ਵੇਖਦੇ ਹਾਂ, ਅੱਜ ਤੱਕ ਜਿੰਨਾ ਵੀ ਇੱਥੇ ਇਹ ਸਿਆਸੀ ਬੰਦਿਆਂ ਦਾ ਲਿੰਕ ਨਿਕਲਿਆ ਉਹਦਾ ਇੱਕ ਸਿੱਟਾ ਹੈ। ਸਿੱਟਾ ਇਹੋ ਹੈ ਕਿ ਸਿਆਸਤ ਜੇ ਬੰਦਿਆਂ ਨੂੰ ਵਰਤਦੀ ਹੈ ਤਾਂ ਜਿਹੜੇ ਇਸ ਕਿਸਮ ਦੇ ਬੰਦੇ ਆ ਜੋ ਸਮਗਲਿੰਗ ਆਦਿ ਕਰਦੇ, ਇਹੋ ਜਿਹੇ ਕੋਈ ਕਰਮ ਕਰਦੇ ਆ, ਤਾਂ ਉਹ ਸਿਆਸਤ ਨੂੰ ਵੀ ਵਰਤਦੇ ਆ। ਮੇਰਾ ਪੂਰਾ ਇਹ ਨਹੀਂ ਹੈ ਕਿ ਸਿਆਸਤ ਹੀ ਬੰਦਿਆਂ ਨੂੰ ਵਰਤਦੀ ਆ, ਕੁਝ ਬੰਦੇ ਸਿਆਸਤ ਨੂੰ ਵਰਤ ਕੇ ਵੀ ਆਪਣੇ ਧੰਦੇ ਚਲਾਉਂਦੇ ਆ। ਜੀ, ਇਹਦੇ ਵਿੱਚ ਤਾਂ ਕੋਈ ਦੋ ਰਾਵਾਂ ਜਿਹੜੀਆਂ ਹੈ ਹੀ ਨਹੀਂ ਆ। ਤੇ ਨਾਲ ਹੀ ਆਪਣੇ ਸਰੋਤਿਆਂ ਨੂੰ ਵੀ ਦੱਸਦੇ ਜਾਈਏ ਵੀ ਆਪਾਂ ਕੁਝ ਖਬਰਾਂ ਕਰਕੇ ਫਿਰ ਬ੍ਰੇਕ ਲੈਣੀ ਹੈ। ਬ੍ਰੇਕ ਤੋਂ ਬਾਅਦ ਦੇ ਵਿੱਚ ਜੇ ਤੁਹਾਡੇ ਵੀ ਕੋਈ ਸਵਾਲ ਹੈਗੇ ਮਿੰਟੂ ਜੀ ਨੂੰ, ਜੇ ਤੁਸੀਂ ਪੁੱਛਣਾ ਚਾਹੁੰਦੇ ਹੋ ਤਾਂ ਫਿਰ ਕਾਲ ਕਰ ਸਕੋਗੇ। ਸਟੂਡੀਓ ਦੇ ਵਿੱਚ ਨੰਬਰ ਹੈਗਾ 408 272 5200 4082725200। ਅਗਲੀ ਮਿੰਟੂ ਜੀ ਖਬਰ 'ਤੇ ਨਜ਼ਰ ਮਾਰੀਏ ਤਾਂ ਕਹਿੰਦੇ ਫਾਜ਼ਿਲਕਾ ਕਾਰ ਹਾਦਸਾ, ਇੱਕ ਪਰਿਵਾਰ ਦੇ 7 ਮੈਂਬਰਾਂ ਦੀ ਮੌਤ। ਹਾਦਸਾ ਨਾ ਹੋ ਕੇ ਕਹਿੰਦੇ ਆ ਸਾਜ਼ਿਸ਼, DSP ਹੋਣਾ ਦਾ ਇਹ ਕਹਿਣਾ। ਹਾਂ ਬਿਲਕੁਲ, ਇਹ ਤੇ ਬੜੀ ਸੁੰਨ ਕਰ ਦੇਣ ਵਾਲੀ ਖਬਰ ਆ, ਕਿਉਂਕਿ ਪਿਛਲੇ ਹਫ਼ਤੇ ਆਪਾਂ ਦੇਖਿਆ ਸੀਗਾ ਕਿ ਜੰਡਾਲਾ ਮੀਰਾ ਸਾਂਗਲਾਂ ਦਾ ਇੱਕ ਪਰਿਵਾਰ ਸੀਗਾ, ਮੇਰੇ ਖਿਆਲ ਦੇ ਨਾਲ ਪਰਿਵਾਰ ਤੇ ਸ਼ਾਇਦ ਉਹ ਅਮਰਕੋਟ ਦਾ ਸੀਗਾ, ਪਰ ਜੰਡਾਲਾ ਮੀਰਾ ਸਾਂਗਲਾਂ ਦੇ ਲਾਗੇ ਉਹ ਡਿੱਗੀ ਸੀਗੀ ਨਹਿਰ ਦੇ ਵਿਚਕਾਰ। ਤਾਂ ਉਹਦੇ 'ਚ 7 ਜੀ ਫੌਤ ਹੋ ਗਏ ਸੀਗੇ, ਡੁੱਬ ਗਏ ਸੀਗੇ, ਮਰ ਗਏ ਸੀਗੇ। ਬਾਅਦ ਦੇ ਵਿੱਚ ਇੱਕੋ ਹੀ ਸ਼ਖਸ ਬਚਿਆ ਸੀਗਾ ਉਸ ਮਾਮਲੇ ਦੇ ਵਿੱਚ। ਤਾਂ ਇੱਕ ਜਿਹੜਾ ਸ਼ਖਸ ਇਸ ਤਰ੍ਹਾਂ ਬਚਦਾ ਹਾਦਸੇ ਦੇ ਵਿੱਚ, ਉਹਦੇ ਤੇ ਸ਼ੱਕ ਜਾਣਾ ਸੁਭਾਵਿਕ ਆ ਕਿ ਇਹ ਕਿਸ ਤਰ੍ਹਾਂ ਬਚ ਗਿਆ। ਤਾਂ ਪੁਲਿਸ ਜਿਹੜੀ ਹੁੰਦੀ ਆ ਉਹ ਯਕਦਮ ਤੇ ਬੰਦੇ ਨੂੰ ਨਹੀਂ ਅਰੈਸਟ ਕਰਦੀ, ਪੁੱਛਗਿੱਛ ਨਹੀਂ ਕਰਦੀ, ਕਿਉਂਕਿ ਮਾਹੌਲ ਮਾਤਮੀ ਹੁੰਦਾ। ਪਰ ਅੰਦਰ ਖਾਤੇ ਥਿਊਰੀਆਂ ਤੇ ਕੰਮ ਕਰਦੀ ਰਹਿੰਦੀ ਹੈ ਕਿ ਇਹ ਬੰਦਾ ਕਿਸ ਤਰ੍ਹਾਂ ਬਚਿਆ ਬਾਅਦ। ਤਾਂ ਫੜਿਆ ਜਾਂਦਾ ਬੰਦਾ, ਬਹੁਤ ਮੌਕਿਆਂ ਤੇ ਫੜੇ ਜਾਂਦੇ ਜਿਹੜੇ ਇਸ ਤਰ੍ਹਾਂ ਨਹਿਰ ਦੇ ਵਿੱਚ ਕਾਰ ਸੁੱਟਦੇ ਤੇ ਨਾਟਕ ਕਰ ਦਿੰਦੇ ਆ ਕਿ ਮੈਂ ਬਚ ਗਿਆ, ਭਲਿਓ ਮੈਂ ਵਧੀਓ ਮੈਂ ਬਚ ਗਿਆ। ਤਾਂ ਇੱਥੇ ਇੱਕ ਜਿਹੜਾ ਬਚਿਆ ਇਸ ਪਰਿਵਾਰ ਦਾ ਮੈਂਬਰ ਉਹ ਬਲਵਿੰਦਰ ਸਿੰਘ ਆ ਕੋਈ, ਜਿਹੜਾ ਦੱਸਦਾ ਕਿ ਇਸ ਪਰਿਵਾਰ ਨੇ ਮੈਨੂੰ ਕੁਝ ਸਮਾਂ ਪਹਿਲਾਂ ਕੁੱਟਿਆ ਸੀਗਾ, ਕੋਈ ਚਾਲ ਚੱਲਣ ਉਹਦਾ ਗਲਤ ਹੋਣਾ, ਕੋਈ ਕਰਤੂਤ ਮਾੜੀ ਕੀਤੀ ਹੋਣੀ ਆ, ਤੇ ਪਰਿਵਾਰ ਨੇ ਉਹਨੂੰ ਕੁੱਟ ਕੱਤਿਆ। ਬਾਅਦ ਦੇ ਵਿੱਚ ਉਹ ਕਹਿੰਦਾ ਕਿ ਇਹ ਗੁੱਸਾ ਮੇਰੇ ਮਨ ਦੇ ਵਿੱਚ ਪਲਦਾ ਪਿਆ ਸੀਗਾ, ਫਿਰ ਗੁੱਸਾ ਚੰਡਾਲ ਹੁੰਦਾ ਤੁਹਾਨੂੰ ਪਤਾ ਹੀ ਆ। ਤਾਂ ਉਹਨੇ ਇਹ ਬਦਲਾ ਲੈਣ ਵਾਸਤੇ ਸਾਰੇ ਦੇ ਸਾਰੇ ਜੀ, ਜਿਹਦੇ 'ਚ ਉਹਦੇ ਭਰਾ ਸੀ, ਭਤੀਜੇ ਸੀਗੇ, ਭਰਜਾਈ ਸੀਗੀ, ਉਹਨਾਂ ਨੂੰ ਨਹਿਰ ਦੇ ਵਿੱਚ ਸੁੱਟ ਦਿੱਤਾ ਸਾਜ਼ਿਸ਼ਨ। ਤਾਂ ਇਹ ਤੁਸੀਂ ਦੇਖ ਲਓ ਕਿ ਨਿੱਕੀਆਂ ਨਿੱਕੀਆਂ ਗੱਲਾਂ, ਨਿੱਕੇ ਨਿੱਕੇ ਗੁੱਸੇ, ਨਿੱਕੇ ਨਿੱਕੇ ਗਿਲੇ ਜਿਹੜੇ ਆ ਉਹ ਕਿੱਥੋਂ ਤੱਕ ਚਲੇ ਜਾਂਦੇ ਆ। ਆਪਾਂ ਮੋਗੇ ਦੇ ਵਿੱਚ ਵੀ ਵੇਖਿਆ ਸੀਗਾ ਬੀਤੇ ਦਿਨੀ ਇੱਕ ਐਸਾ ਭਿਆਨਕ ਕਾਂਡ ਅੰਜਾਮ ਦਿੱਤਾ ਸੀ ਮੁੰਡੇ ਨੇ ਕਿ ਸੁਣ ਕੇ, ਦੇਖ ਕੇ, ਪੜ੍ਹ ਕੇ ਰੂਹ ਕੰਬ ਜਾਂਦੀ ਸੀਗੀ। ਮਤਲਬ ਕਿ ਹੁੰਦਾ ਤੇ ਸਭ ਕੁਛ ਅੱਗੇ ਵੀ ਸੀਗਾ ਨਾ।
ਅੱਗੇ ਵੀ ਇਹ ਸਭ ਕੁਝ ਹੁੰਦਾ ਸੀ ਸਾਡੇ ਸਮਾਜ ਦੇ ਵਿੱਚ, ਪਰ ਹੁਣ ਐਸੀਆਂ ਮਨੋਵਿਗਿਆਨਕ ਗੁੰਝਲਾਂ ਪੈ ਗਈਆਂ ਕਿ ਘਰ ਦਾ ਜੀ ਘਰ ਦੇ ਜੀਆਂ ਤੋਂ ਨਿਰਾਸ਼ ਹੁੰਦਾ, ਹਤਾਸ਼ ਹੁੰਦਾ, ਜਾਂ ਉਹਨਾਂ ਦਾ ਦੁਸ਼ਮਣ ਬਣ ਬੈਠਾ ਹੁੰਦਾ, ਪਰ ਕਿਸੇ ਨੂੰ ਪਤਾ ਹੀ ਨਹੀਂ ਲੱਗਦਾ। ਇਹ ਗੁੰਝਲਾਂ ਨੇ ਸਾਡੀਆਂ, ਔਰ ਇਹੀ ਗੁੰਝਲਾਂ ਜਿਹੜੀਆਂ ਉਹ ਬਹੁਤ ਵੱਡੀ ਇੱਕ ਜਟਿਲ ਸਮੱਸਿਆ ਸਾਡੇ ਸਾਹਮਣੇ ਪੈਦਾ ਕਰ ਰਹੀਆਂ। ਤਾਂ ਇਹ ਕਿੱਥੇ ਸਮੱਸਿਆ ਹੈ? ਕਿਉਂ ਅਸੀਂ ਪਰਿਵਾਰਾਂ ਦੇ ਵਿੱਚ ਇਸ ਤਰ੍ਹਾਂ ਵਤੀਰਾ ਰੱਖਦੇ ਹਾਂ ਇੱਕ ਦੂਜੇ ਪ੍ਰਤੀ, ਔਰ ਫਿਰ ਇੱਕ ਹੀ ਬੰਦਾ ਜਿਹੜਾ ਉਹ ਧਾਰ ਲੈਂਦਾ, ਮਿੱਤ ਬਣਾ ਲੈਂਦਾ ਕਿ ਜਿੱਥੇ ਵੀ ਮੌਕਾ ਮਿਲਿਆ ਮੈਂ ਇਹ ਕੰਮ ਕਰ ਦੇਣਾ, ਪਰ ਕਿਸੇ ਨਾਲ ਗੱਲ ਸਾਂਝੀ ਨਹੀਂ ਕਰਦਾ। ਇਹ ਬਹੁਤ ਗੁੰਝਲਦਾਰ ਸਮੱਸਿਆਵਾਂ, ਇਹ ਸਾਡੀ ਸਮਾਜਿਕ ਸਮੱਸਿਆ। ਇਹਦਾ ਹੱਲ ਹੈ ਜਿਹੜਾ ਉਹ ਬਹੁਤ ਪਰਤੀ ਹੱਲ ਆ, ਬਹੁਤ ਪਰਤਾਂ ਖੋਲ ਕੇ ਕੰਮ ਕਰਨ ਦੀ ਜ਼ਰੂਰਤ ਹੈ ਇਸ ਪਾਸੇ। ਪਰ ਅਫਸੋਸ ਦੀ ਗੱਲ ਆ ਕਿ ਨਾ ਕੋਈ ਸਾਡੇ ਇੱਥੇ ਸਮਾਜਿਕ ਲਹਿਰ ਆ, ਨਾ ਕੋਈ ਸਰਕਾਰੀ ਲਹਿਰ ਇਸ ਪਾਸਿਓਂ। ਮਨੋਵਿਗਿਆਨੀ ਸਾਡੇ ਕੋਲ ਹੈ ਹੀ ਨਹੀਂ। ਮਾਰ ਰੋਗਾਂ ਦੇ ਜਿਹੜੇ ਹੁੰਦੇ ਆ, ਜਿਹੜੇ ਅਸੀਂ ਕਾਉਂਸਲਰ ਜਿੱਦਾਂ ਕਹਿ ਦਿੰਦੇ ਆ, ਜਿਹੜੇ ਇਸ ਤਰ੍ਹਾਂ ਦੇ ਬੰਦੇ ਮਾਨਸਿਕ ਤੌਰ ਤੇ ਬੜੇ ਜ਼ਹਿਰੀ ਬਣ ਜਾਂਦੇ, ਬਿਮਾਰ ਬਣ ਜਾਂਦੇ ਆ, ਉਹਨਾਂ ਦੇ ਵਾਸਤੇ ਕੋਈ ਸਾਡੇ ਕੋਲ ਮੈਕੈਨਿਜ਼ਮ ਨਹੀਂ ਹੈ, ਕੋਈ ਥਰਮਾਮੀਟਰ ਨਹੀਂ, ਕੋਈ ਪੈਰਾਮੀਟਰ ਨਹੀਂ ਕਿ ਕਿਵੇਂ ਪਤਾ ਕੀਤਾ ਜਾਵੇ। ਜੀ ਜੀ ਜੀ। ਅਗਲੀ ਜਿਹੜੀ ਆ ਮਿੰਟੂ ਜੀ ਗੱਲ ਕਰਦੇ, ਕਹਿੰਦੇ ਪਸ਼ੂਆਂ ਦਾ ਹੁਣ ਡਾਟਾ ਮੰਗਿਆ ਗਿਆ ਪੰਜਾਬ ਦੇ ਮੰਤਰੀ ਨੇ। ਦੇਖੋ, ਡਾਟਾ ਮੰਗਿਆ ਇਹਨਾਂ ਨੇ ਕਿ ਅਵਾਰਾ ਪਸ਼ੂ ਕਿੱਥੇ ਕਿੱਥੇ ਆ, ਤੇ ਉਹ ਡਾਟਾ ਹੁਣ ਜਿਹੜਾ ਉਹ ਕੱਲਾ ਆਟਾ ਹੀ ਬਣ ਕੇ ਨਾ ਰਹਿ ਜਾਵੇ, ਉਹਦੇ ਤੇ ਕਾਰਵਾਈ ਵੀ ਹੋਣੀ ਚਾਹੀਦੀ ਹੈ। ਸਥਾਨਕ ਸਰਕਾਰਾਂ ਦੇ ਮੰਤਰੀ ਹੈ ਬ੍ਰਹਮ ਮਹਿੰਦਰਾ ਜੀ, ਜਿਨ੍ਹਾਂ ਨੇ ਡਾਟਾ ਮੰਗਿਆ। ਡਾਟਾ ਤੇ ਕੋਈ ਵੱਡੀ ਗੱਲ ਨਹੀਂ ਹੈ, 5-10 ਦਿਨਾਂ ਦੇ ਵਿੱਚ ਡਾਟਾ ਸੜਕਾਂ ਤੋਂ ਇਕੱਠਾ ਕੀਤਾ ਜਾ ਸਕਦਾ ਕਿ ਸੜਕਾਂ ਤੇ ਕੀ ਹਾਲ ਆ। ਖੈਰ, ਅੱਗੇ ਕੀ ਕਰਨਾ ਉਹ ਇਹਨਾਂ ਨੂੰ ਸੋਚਣਾ ਚਾਹੀਦਾ, ਵਿਚਾਰਨਾ ਚਾਹੀਦਾ। ਵੈਸੇ ਇੱਕ ਗੱਲ ਆ ਕਿ ਆਪਾਂ ਕਹਿ ਤੇ ਦਿੰਦੇ ਆ ਕਿ ਲੋਕ ਕੁਛ ਨਹੀਂ ਕਰਦੇ, ਕੱਖ ਨਹੀਂ ਕਰਦੇ, ਜਿਹੜੇ ਕਰਦੇ ਆ ਸੋ ਕਰਦੇ ਆ। ਮਾਨਸੇ ਵਾਲਿਆਂ ਨੇ, ਫਿਰੋਜ਼ਪੁਰ ਵਾਲਿਆਂ ਨੇ, ਫਿਰੋਜ਼ਪੁਰ ਦੇ ਵਿੱਚ ਤੇ ਹਿੰਦੂ ਵੀਰ ਸੀਗੇ, ਜਿਹੜੇ ਹਿੰਦੂ ਭਾਈਚਾਰੇ ਵਾਲੇ, ਜਿਹੜੇ ਪੂਜਾ ਵੀ ਕਰਦੇ ਆ, ਗਊ ਦੀ ਆਸਥਾ ਰੱਖਦੇ ਆ, ਉਹਨਾਂ ਵੀ ਸੜਕਾਂ ਤੇ ਆ ਕੇ ਪ੍ਰੋਟੈਸਟ ਕੀਤਾ। ਉੱਥੇ ਫਿਰੋਜ਼ਪੁਰ ਦੇ ਵਿੱਚ, ਸੰਗਰੂਰ 'ਚ ਵੀ ਪ੍ਰੋਟੈਸਟ ਹੋਇਆ। ਇਸ ਤੋਂ ਇਲਾਵਾ ਅਦਾਲਤਾਂ 'ਚ ਕੇਸ ਚਲੇ ਗਏ, ਹਾਈ ਕੋਰਟ ਦੇ ਵਿੱਚ ਵੀ 30-35 ਕੇਸ ਇਸ ਟਾਈਮ ਪਏ ਆ ਇਹਨਾਂ ਚੀਜ਼ਾਂ ਦੇ। ਤਾਂ ਕਹਿਣ ਦਾ ਭਾਵ ਹੈ ਕਿ ਜਨਤਕ ਦਬਾਅ ਦਾ ਸਿੱਟਾ ਹੈ ਕਿ ਸਰਕਾਰ ਕੁਛ ਨਾ ਕੁਛ ਕਰਨ ਜਾ ਰਹੀ ਆ। ਤਾਂ ਡਾਟਾ ਇਕੱਤਰ ਕੀਤਾ ਗਿਆ। ਤਾਂ ਜਦੋਂ ਡਾਟਾ ਇਸ ਤਰ੍ਹਾਂ ਦਾ ਇਕੱਤਰ ਕੀਤਾ ਜਾਂਦਾ, ਫਿਰ ਨੀਤੀ ਜਿਹੜੀ ਘੜਨੀ ਥੋੜੀ ਸੌਖੀ ਹੋ ਜਾਂਦੀ ਆ। ਪਰ ਇੱਕ ਪੰਜਾਬ ਦੇ ਵਿੱਚ ਹੋਰ ਵੀ ਸਮੱਸਿਆ ਹੈਗੀ ਆ। ਉਹ ਸਮੱਸਿਆ ਹੈ ਕਿ ਚਰਾਂਦਾ ਸੀਗੀਆਂ ਬਹੁਤ ਸਾਰੀਆਂ ਛੱਡੀਆਂ ਗਈਆਂ ਸਾਡੇ ਇੱਥੇ। ਹਰਿਆਣੇ ਦੇ ਵਿੱਚ ਵੀ ਚਰਾਂਦਾ ਛੱਡੀਆਂ ਗਈਆਂ ਸੀ। ਉਹ ਚਰਾਂਦਾ ਜਿਹੜੀਆਂ ਲੋਕਾਂ ਨੇ ਨੱਪ ਲਈਆਂ, ਔਰ ਉਹਨਾਂ ਲੋਕਾਂ ਦੇ ਵਿੱਚ ਉਹ ਵੀ ਲੋਕ ਵੀ ਹੋਣਗੇ ਜਿਹੜੇ ਲੋਕ ਇੱਕ ਪਾਸੇ ਗਊ ਲਈ ਹਾਹ ਦਾ ਨਾਰਾ ਮਾਰਦੇ, ਦੂਸਰੇ ਪਾਸੇ ਗਊ ਦਾ ਚਾਰਾ ਵੀ ਖਾਈ ਜਾਂਦੇ ਆ, ਜਾਂ ਗਊ ਦੇ ਸੰਭਾਲ ਦੇ ਨਾਂ ਤੇ ਜਿਹੜੇ ਚਾਰੇ ਆ ਉਹਨਾਂ ਦੇ ਨਾਂ ਤੇ ਚਾਰਾ ਕਰੀ ਜਾਂਦੇ, ਖਾਈ ਜਾਂਦੇ ਆ। ਤਾਂ ਉਹ ਚਰਾਂਦਾ ਤੇ ਜਿਹੜੇ ਕਬਜ਼ਾ ਧਾਰਕ ਆ ਉਹਨਾਂ ਦੇ ਹੇਠੋਂ ਚਰਾਂਦਾ ਛਡਾਉਣੀਆਂ ਚਾਹੀਦੀਆਂ। ਉੱਥੇ ਪੱਠਾ ਦੱਥਾ ਬੀਜੋ, ਉੱਥੇ ਗਊਸ਼ਾਲਾਵਾਂ ਬਣਾਓ। ਜਿਹੜੀਆਂ ਦੂਸਰੀਆਂ ਗਊਸ਼ਾਲਾਵਾਂ ਬਣੀਆਂ, ਤੇ ਇਹ ਵੀ ਇੱਕ ਸਮੱਸਿਆ ਹੈ ਕਿ ਉੱਥੇ ਵੀ ਖਾਣ ਪੀਣ ਵਾਲੇ ਬੰਦੇ ਆ ਜਿਹੜੇ ਉਹ ਸੁਚਾਰੂ ਢੰਗ ਦੇ ਨਾਲ ਗਊਸ਼ਾਲਾਵਾਂ ਨਹੀਂ ਚਲਾਉਂਦੇ। ਜਦ ਕਿ ਕੁਝ ਹਿੰਦੂ ਕਮਿਊਨਿਟੀ ਦੇ ਜਿਹੜੇ ਵੀਰ ਆ ਉਹ ਕਹਿੰਦੇ ਆ ਕਿ ਸਾਨੂੰ ਦੇ ਦਿਓ ਪ੍ਰਬੰਧ, ਅਸੀਂ ਆਪੇ ਹੀ ਪਿੰਡਾਂ ਦੇ ਬੰਦਿਆਂ ਦੇ ਨਾਲ ਤਾਲੁਕ ਬਣਾ ਲਾਂਗੇ, ਰਾਬਤਾ ਕਰ ਲਾਂਗੇ, ਸੰਪਰਕ ਉਹਨਾਂ ਦੇ ਨਾਲ ਕਾਇਮ ਕਰਕੇ ਅਸੀਂ ਆਪੇ ਇੱਕ ਤਾਲਮੇਲ ਗਠਿਤ ਕਰਾਂਗੇ, ਉਸ ਤਾਲਮੇਲ ਦੇ ਜ਼ਰੀਏ ਅਸੀਂ ਕੰਮ ਚਲਾ ਲਾਂਗੇ। ਤਾਂ ਬਹੁਤ ਥਾਵਾਂ ਤੇ ਇਹ ਵੀ ਆਵਾਜ਼ਾਂ ਉੱਠਦੀਆਂ। ਤਾਂ ਕਹਿਣ ਦਾ ਭਾਵ ਇਹੋ ਆ ਕਿ ਇਹ ਸਾਰਾ ਕੁਛ ਡਾਟਾ ਲੈ ਕੇ ਚੁੱਪ ਕਰਕੇ ਬੈਠਣ ਨਾ, ਜਿੱਥੇ ਜਿੱਥੇ ਕੰਮ ਕਰਨ ਦੀ ਜ਼ਰੂਰਤ ਹੈ ਪਹਿਲਾਂ ਤੇ ਚਰਾਂਦਾ ਛਡਾਈਆਂ ਜਾਣ ਜਿਹੜੀਆਂ ਨੱਪੀਆਂ। ਫਿਰ ਦੂਜੀ ਗੱਲ ਇਹ ਆ ਕਿ ਜਿਹੜੀਆਂ ਗਊਸ਼ਾਲਾ ਜਿੱਥੇ ਬਣ ਸਕਦੀਆਂ ਉੱਥੇ ਬਣਾਉਣ। ਤੀਜੀ ਗੱਲ ਜਿਹੜੀਆਂ ਗਊਸ਼ਾਲਾਵਾਂ ਚੱਲਦੀਆਂ ਉੱਥੇ ਵੀ ਵੇਖਣ ਕਿ ਧੰਦਾ ਕਿੱਥੇ ਕਿੱਥੇ ਚੱਲਦਾ ਪਿਆ, ਸੇਵਾ ਕਿੱਥੇ ਕਿੱਥੇ ਹੋ ਰਹੀ ਆ, ਊਣਤਾਈਆਂ ਕਿੱਥੇ ਕਿੱਥੇ ਆ, ਤੇ ਅਸੀਂ ਕੰਮ ਕਿੱਥੇ ਕਿੱਥੇ ਕਰਨਾ ਵਾ। ਜੀ 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 ਜੀ। ਅਗਲੀ ਜਿਹੜੀ ਮਿੰਟੂ ਜੀ ਆਪਾਂ ਗੱਲ ਕਰਦੇ, ਕਹਿੰਦੇ ਭਾਰਤ ਅਤੇ ਪਾਕਿਸਤਾਨ ਨੂੰ ਕੱਟ ਰਿਹਾ ਆ ਬੰਗਲਾਦੇਸ਼। ਇਹਨਾਂ ਨੂੰ ਟਾਈਗਰ ਕਹਿੰਦੇ ਆ। ਕ੍ਰਿਕਟ ਦੇ ਵਿੱਚ ਵੇਖਿਆ ਨਾ ਕਿ ਬੰਗਾਲੀ ਟਾਈਗਰ। ਤਾਂ ਟਾਈਗਰ ਤੁਹਾਨੂੰ ਪਤਾ ਹੀ ਆ ਕਿ ਸ਼ਾਇਦ ਹੀ ਮਾਰ ਕੇ ਬੈਠਾ ਰਹਿੰਦਾ, ਯਕਦਮ ਹੀ ਨਿਕਲਦਾ ਉਹ, ਯਕਦਮ ਹੀ ਅਟੈਕ। ਤਾਂ ਇਹੀ ਆ ਇਹਨਾਂ ਦਾ ਕਿ ਚੁੱਪ ਕਰਕੇ ਬੈਠੇ ਰਹੇ। ਪਰ ਹੁਣ ਇਹਨਾਂ ਦੀਆਂ ਉਹ ਜਿਵੇਂ ਨਾ ਸਾਡੇ ਬੱਲੇ ਆ ਰਿਕਾਰਡ ਬੋਲਦੇ, ਹੁਣ ਇਹਨਾਂ ਦੇ ਰਿਕਾਰਡ ਬੋਲਣ ਡੈ ਪਏ ਆ। ਹੁਣ ਨਹੀਂ ਚੁੱਪ ਰਹਿਣਗੇ। ਤਾਂ ਹੁਣ ਅੱਜ BBC ਦੇ ਵਿੱਚ ਵੀ ਰਿਪੋਰਟ ਲੱਗੀ ਹੈ ਇਹਨਾਂ ਦੀ ਕਿ ਇਹਨਾਂ ਦੀ ਜਿਹੜੀ ਅਰਥ ਵਿਵਸਥਾ ਉਹ ਬੜੀ ਤੇਜ਼ੀ ਦੇ ਨਾਲ ਵੱਧਦੀ ਪਈ ਹੈ, ਤੇ ਇਹਨਾਂ ਦਾ ਵਾਧਾ ਦਰ ਇਸ ਟਾਈਮ 8% ਦਾ ਹੈ, ਜਦ ਕਿ
ਆਪਣੇ ਗੁਆਂਢੀ ਜਿਹੜੇ ਪਾਕਿਸਤਾਨੀ ਆ ਜਿਨ੍ਹਾਂ ਦੇ ਵਿੱਚੋਂ ਹੀ ਇਹ ਨਿਕਲੇ ਆ, ਉਹਨਾਂ ਦੀ 5 ਤੇ 6 ਦੇ ਵਿਚਾਲੇ ਲਮਕਦੀ ਪਈ ਆ, ਤੇ ਸਾਡੀ ਤਾਂ ਸੁੱਖ ਨਾਲ ਇਹਨਾਂ ਨੇ ਆਪਣੇ ਨਕੰਮਿਆਂ ਨੇ ਘਟਾ ਕੇ 5 ਤੱਕ ਲੈ ਆਂਦੀ ਆ। ਇਹਨਾਂ ਨੇ ਖੁਦਕੁਸ਼ੀ ਵਾਲਾ ਕੰਮ ਕੀਤਾ। ਤਾਂ ਖੈਰ ਦੂਸਰੇ ਪਾਸੇ ਹੋਰ ਵੀ ਬਹੁਤ ਮਾਮਲਿਆਂ ਦੇ ਵਿੱਚ ਉਹ ਅੱਗੇ ਜਾ ਰਹੇ ਆ, ਜਿੱਦਾਂ ਉਹਨਾਂ ਦਾ ਕੱਪੜੇ ਵਾਲਾ ਸੈਕਟਰ ਹੈ, ਰੈਡੀਮੇਡ ਕੱਪੜੇ ਵਾਲਾ ਸੈਕਟਰ, ਉਹ ਵੀ ਮਾਰਕਾ ਮਾਰਦਾ ਪਿਆ। ਜੈਨਰਿਕ ਦਵਾਈਆਂ ਬਣਾਉਣ ਵਾਲਾ ਸੈਕਟਰ ਆ, ਔਰ ਆਨਲਾਈਨ ਕਾਮਿਆਂ ਦੇ ਮਾਮਲੇ ਦੇ ਵਿੱਚ ਵੀ ਉਹ ਬਹੁਤ ਵੱਡੇ ਪੱਧਰ ਤੇ ਪ੍ਰੋਗਰੈਸਿਵ ਨੇ। ਤਾਂ ਕਹਿਣ ਦਾ ਭਾਵ ਇਹ ਆ ਕਿ ਵੱਡੀਆਂ ਜਿਹੜੀਆਂ ਇਕਨੋਮਿਕ ਫੋਰਮਸ ਨੇ ਜਾਂ ਸੰਸਥਾਵਾਂ ਨੇ, ਉਹ ਵੀ ਅੰਦਾਜ਼ਾ ਲਾ ਰਹੀਆਂ ਨੇ। ਅੰਦਾਜ਼ਾ ਲੱਗਦਾ ਹਮੇਸ਼ਾ ਹਰੇਕ ਦੇਸ਼ ਦੀ ਇਕਨੋਮੀ ਬਾਰੇ ਕਿ ਕਿੱਥੇ ਕਿੰਨੇ ਜਾ ਕੇ ਠਹਿਰਨਾ। ਤਾਂ ਉਹ ਕਹਿ ਰਹੇ ਆ ਕਿ 2021 ਤੱਕ ਇਹ ਜਿਹੜਾ ਦੇਸ਼ ਆ ਇਹ ਬਹੁਤ ਸਟਰੋਂਗ ਹੋ ਜਾਏਗਾ ਇਕਨੋਮੀ ਪੱਖੋਂ। ਤਾਂ ਇਹ ਬੰਗਲਾਦੇਸ਼ ਵਾਸਤੇ ਬਹੁਤ ਵੱਡਾ ਸੰਕੇਤ ਆ। IMF, ਆਕਸਫੋਰਡ ਇੰਟਰਨੈਟ ਇੰਸਟੀਚਿਊਟ, ਇਸ ਤਰ੍ਹਾਂ ਦੀਆਂ ਜਿਹੜੀਆਂ ਆਰਥਿਕ ਸੰਸਥਾਵਾਂ ਨੇ ਨਾ, ਉਹ ਅੰਦਾਜ਼ਾ ਲਾ ਰਹੀਆਂ ਕਿ ਸਾਊਥ ਏਸ਼ੀਆ ਦੇ ਵਿੱਚ ਜੋ ਭਾਰਤ ਦਾ ਰੁਤਬਾ ਸੀ, ਮਰਤਬਾ ਸੀਗਾ, ਜਿਸ ਤਰ੍ਹਾਂ ਦੀ ਇਹਨਾਂ ਦੀ ਰਫ਼ਤਾਰ ਸੀ, ਤਾਂ ਦੱਖਣ ਏਸ਼ੀਆ ਦੇ ਵਿੱਚ ਇਹਨਾਂ ਦਾ ਗਵਾਂਢੀ, ਇਹਨਾਂ ਦਾ ਮਿੱਤਰ ਮੁਲਕ ਹੈ ਜਿਹੜਾ, ਉਹ ਇਹਨਾਂ ਨੂੰ ਟੱਕਰ ਦੇਣ ਡਿਆ। ਤਾਂ ਮੇਰੇ ਖਿਆਲ ਦੇ ਨਾਲ ਇਹ ਵੀ ਆਪਣੇ ਆਪ ਦੇ ਵਿੱਚ ਬੰਗਲਾਦੇਸ਼ ਲਈ ਇੱਕ ਪ੍ਰਾਪਤੀ ਆ ਕਿ ਭਾਰਤ ਵਰਗੀ ਅਰਥ ਵਿਵਸਥਾ ਨੂੰ ਉਹ ਟੱਕਰ ਦੇਣ ਡਿਆ। ਟੱਕਰ ਹੀ ਨਹੀਂ, ਇਸ ਟਾਈਮ ਤੁਸੀਂ ਦੇਖੋ ਸਾਡੀ ਇੰਡੀਆ ਦੀ ਕੀ ਸਮੱਸਿਆ, ਜੇ ਮੈਂ ਦੇਖਾਂ, ਵੈਸੇ ਆਪਾਂ ਕੋਈ ਆਰਥਿਕ ਮਾਹਰ ਨਹੀਂ, ਕਿ ਅੱਜ ਵੀ ਅਸੀਂ ਉੱਥੇ ਦੇ ਉੱਥੇ ਖਲੋਤੇ ਹਾਂ। ਭਾਵੇਂ ਆ ਕਿ ਸਾਡੀ ਬਹੁਤ ਵੱਡੀ ਵਸੋਂ ਜਿਹੜੀ ਉਹ ਖੇਤੀ ਤੇ ਨਿਰਭਰ ਆ, ਜਦ ਕਿ GDP ਦੇ ਵਿੱਚ ਸਾਡੀ ਖੇਤੀ ਦਾ ਯੋਗਦਾਨ ਲਗਾਤਾਰ ਘਟ ਰਿਹਾ ਹੈ। ਮਤਲਬ ਕਿ ਵਸੋਂ ਸਾਡੀ ਅੱਜ ਵੀ ਖੇਤੀ ਤੇ ਨਿਰਭਰ ਆ, ਤੇ ਜਿਹੜੀ ਸਾਡੀ GDP ਦੇ ਵਿੱਚ ਯੋਗਦਾਨ ਆ ਉਹ ਘਟ ਰਿਹਾ ਖੇਤੀਬਾੜੀ ਦਾ। ਸਾਡਾ ਜਿਹੜਾ ਦੇਖੀਏ, ਜੇ ਸਰਵਿਸ ਸੈਕਟਰ ਜ਼ਰੂਰ ਸਟਰੋਂਗ ਆ, ਪਰ ਜਿਹੜੇ ਦੂਸਰੇ ਸੈਕਟਰ ਉਹ ਲਗਾਤਾਰ ਕਮਜ਼ੋਰ ਪੈ ਰਹੇ ਆ ਇਕਨੋਮੀ ਦੇ ਵਿੱਚ। ਤਾਂ ਜਿਹੜਾ ਬੰਗਲਾਦੇਸ਼ ਆ ਉਹਨੂੰ ਪਤਾ ਕਿ ਸਾਡਾ ਕਿੱਥੇ ਹੱਥ ਭਾਰਾ, ਕਿੱਥੇ ਅਸੀਂ ਕਮਜ਼ੋਰ ਆ, ਤਾਂ ਉੱਥੇ ਕੰਮ ਠੀਕ ਕਰ ਰਹੇ ਆ। IT ਸੈਕਟਰ 'ਚ ਉਹਨਾਂ ਦਾ ਆਪਣਾ ਕੰਮ ਚੱਲਦਾ। ਤਾਂ ਕੁੱਲ ਮਿਲਾ ਕੇ ਕਹਿ ਸਕਦੇ ਹਾਂ ਕਿ ਛੋਟੇ ਏਰੀਏ 'ਚ ਸੰਘਣੀ ਵਸੋਂ ਵਾਲਾ ਦੇਸ਼ ਹੈ ਜਿਹੜਾ, ਉਹ ਕਮਾਲ ਕਰ ਰਿਹਾ ਆਰਥਿਕ ਮਹਾਜ਼ ਤੇ। ਜੀ ਤੇ ਮਿੰਟੂ ਜੀ, ਆਪਾਂ ਜਿਹੜਾ ਹੁਣ ਇੱਥੇ ਇੱਕ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਆਉਂਦੇ ਹਾਂ। ਤੇ ਸਰੋਤਿਓ, ਜੇ ਤੁਸੀਂ ਵੀ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ ਮਿੰਟੂ ਜੀ ਨੂੰ, ਕਾਲ ਕਰ ਸਕਦੇ ਹੋ। ਸਟੂਡੀਓ 'ਚ ਫੋਨ ਨੰਬਰ ਹੈ 408 272 52 4082725200। ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ। ਉਹ ਕਿੱਥੇ ਰਹਿ ਗਏ ਸੀ ਤੁਸੀਂ? ਮੈਂ ਕਾਦਾ ਉਡੀਕੀ ਜਾਣਾ ਤੁਹਾਨੂੰ। ਆ ਲਓ ਸਾਰਾ ਸਮਾਨ। ਇਹ ਇੰਨਾ ਸਾਰਾ ਸਮਾਨ? ਹੋਰ ਕੀ, ਹੁਣ ਮੈਂ ਸਾਰੀਆਂ ਕੁੜਤੀਆਂ ਵੀ ਲੈ ਆਈਆਂ, ਤੁਹਾਡੀਆਂ ਪੱਗਾਂ ਵੀ ਆ ਗਈਆਂ, ਮੁੰਡੇ ਦੀ ਸ਼ੇਰਵਾਨੀ ਵੀ ਲੈ ਆਈਆਂ, ਤੇ ਰੁਮਾਲਾ ਸਾਹਿਬ ਵੀ ਲੈ ਆਈਆਂ। ਤੇ ਨਾਲੇ ਮੈਂ ਇੱਕ ਸਲਾਹ ਕਰਨੀ ਸੀ ਤੁਹਾਡੇ ਨਾਲ। ਹੁਣ ਆਪਣਾ 골ਡ ਖਰੀਦਣ ਵਾਲਾ ਹੀ ਰਹਿ ਗਿਆ, ਤੇ ਕੱਲ ਤੁਸੀਂ ਮੇਰੇ ਨਾਲ ਚੱਲਿਓ। ਕਿੱਥੋਂ ਲੈਣਾ ਉਹ? ਬੱਗਾ ਪੈਲੇਸ ਤੋਂ ਹੀ। ਉਹਨਾਂ ਕੋਲ ਬਹੁਤ ਵਧੀਆ ਵੈਰਾਈਟੀ ਹੈ। ਅੱਛਾ। ਹਾਂ, ਆਪਾਂ ਉੱਥੋਂ ਸੋਨਾ ਵੀ ਖਰੀਦ ਸਕਦੇ ਹਾਂ, ਤੇ ਨਾਲੇ ਜੇ ਕੱਲ ਨੂੰ ਲੋੜ ਪੈ ਜੇ ਤਾਂ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਹਾਂ। ਲਿਆ ਤਾਂ ਬਹੁਤ ਵਧੀਆ। ਬੱਗਾ ਪੈਲੇਸ, ਤੁਹਾਡੀਆਂ ਬਹੁਤ ਸਾਰੀਆਂ ਲੋੜਾਂ ਲਈ ਇੱਕੋ ਥਾਂ। ਬੱਗਾ ਪੈਲੇਸ, 6618 ਫਲੋਰਿਨ ਰੋਡ, ਸੈਕਰਾਮੈਂਟੋ। ਹੋਰ ਜਾਣਕਾਰੀ ਲਈ ਰੋਹਿਤ ਜੀ ਨੂੰ ਕਾਲ ਕਰੋ 9163931872 916 393 1872। ਮੁਸੀਬਤਾਂ ਕਦੇ ਵੀ ਦੱਸ ਕੇ ਨਹੀਂ ਆਉਂਦੀਆਂ, ਇਸ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਦੇ ਲਾਈਫ ਇੰਸ਼ੋਰੈਂਸ ਪਲਾਨਸ ਲਾਈਫ ਦੇ ਵਿੱਚ ਮੁਸੀਬਤਾਂ ਲਈ ਹਮੇਸ਼ਾ ਰਹੋ ਤਿਆਰ। ਖਾਲਸਾ ਇੰਸ਼ੋਰੈਂਸ ਏਜੰਸੀ 408 272 2500। ਗੁਰੀ, ਅੱਜ ਮੇਰਾ ਘਰੇ ਖਾਣਾ ਖਾਣ ਨੂੰ ਬਿਲਕੁਲ ਦਿਲ ਨਹੀਂ ਕਰ ਰਿਹਾ। ਚੱਲ ਫਿਰ ਕਿਤੋਂ ਬਾਹਰੋਂ ਖਾਣਾ ਖਾ ਆਉਨੇ ਆ। ਮੇਰਾ ਅੱਜ ਚਾਟ ਖਾਣ ਨੂੰ ਦਿਲ ਕਰਦਾ ਹੈ, ਨਾਲੇ ਛੋਲੇ ਭਟੂਰੇ। ਦੱਸ ਫਿਰ ਕਿੱਥੇ ਖਾਣਾ ਖਾਣ ਜਾਣਾ? ਆਪਾਂ ਚੱਲਦੇ ਆ ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ। ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ, ਜਿੱਥੇ ਕਿ ਤੁਸੀਂ ਵੈਜ ਨਾਨ ਵੈਜ ਖਾਣਾ ਵੀ ਖਾ ਸਕਦੇ ਹੋ, ਛੋਲੇ ਭਟੂਰੇ ਵੀ ਖਾ ਸਕਦੇ ਹੋ, ਤੇ ਖਾ ਸਕਦੇ ਹੋ ਹਰ ਇੱਕ ਤਰ੍ਹਾਂ ਦੀ ਚਾਟ। ਅਤੇ ਵਿਆਹ ਸ਼ਾਦੀ ਵਾਸਤੇ ਭਾਜੀ ਵੀ ਬਣਾਉਂਦੇ ਹਨ। 50 ਬੰਦਿਆਂ ਦੇ ਬੈਠ ਕੇ ਖਾਣ ਦੀ ਜਗ੍ਹਾ ਵੀ ਹੈ, ਅਤੇ ਫੂਡ ਨੂੰ ਟੂ ਗੋ ਵੀ ਕਰ ਸਕਦੇ ਹੋ। ਤੇ ਆਉਂਦੇ ਆਪਾਂ ਮੰਮੀ ਹੁਣਾਂ ਵਾਸਤੇ ਮਠਿਆਈਆਂ ਵੀ ਲੈ ਆਵਾਂਗੇ। ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ, 7452 ਫੁੱਟਹਿਲ ਬੁਲੇਵਾਰਡ, ਰੋਜ਼ਵਿਲ। ਅਤੇ ਇਹਨਾਂ ਦੀ ਨਵੀਂ ਬ੍ਰਾਂਚ 1013 ਰੈਲੀਸ ਸਟਰੀਟ, ਫੋਲਸਮ ਦੀ ਗ੍ਰੈਂਡ ਓਪਨਿੰਗ ਵੀ ਹੋ ਚੁੱਕੀ ਹੈ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 2482284580 248 228 4580। ਅਤੇ ਇਹਨਾਂ ਨੂੰ ਕਿਚਨ ਵਿੱਚ ਹੈਲਪਰ ਦੀ ਵੀ ਜ਼ਰੂਰਤ ਹੈ। ਚੱਲ ਫਿਰ ਚੱਲੀਏ ਬੰਬੇ ਕੁਜ਼ੀਨ ਐਂਡ ਇੰਡੀਅਨ ਸਵੀਟਸ ਤੇ।
ਗੁੱਡੀ ਦੇ ਵਿਆਹ ਦੀਆਂ ਤਿਆਰੀਆਂ ਸਾਰੀਆਂ ਹੋ ਗਈਆਂ ਨੇ, ਬਟ ਜਿਊਲਰੀ ਕਿੱਥੋਂ ਬਣਵਾਈਏ? ਕਿਉਂਕਿ ਕੌਣ ਇੰਨਾ ਭਰੋਸੇਮੰਦ ਜਿਊਲਰੀ ਸਟੋਰ ਹੈ ਜਿੱਥੇ ਅੱਖਾਂ ਬੰਦ ਕਰਕੇ ਵਿਸ਼ਵਾਸ ਕੀਤਾ ਜਾਵੇ। ਗਹਿਣੇ ਹੋਣ ਵੀ ਪਿਓਰ ਕੁਆਲਿਟੀ ਦੇ ਤੇ ਹੋਣ ਵੀ ਲੇਟੈਸਟ ਡਿਜ਼ਾਈਨ ਵਾਲੇ। ਤੂੰ ਫਿਕਰ ਨਾ ਕਰ, ਅਮਰੀਕਾ ਦਾ ਇੱਕੋ ਇੱਕ ਸਭ ਤੋਂ ਪਹਿਲਾ ਤੇ ਸਭ ਤੋਂ ਭਰੋਸੇਮੰਦ ਨਾਮ ਜੀਨਾ ਜਵੈਲਰਸ। ਜੀਨਾ ਦਾ ਸ਼ੋਰੂਮ ਸੋਨੇ, ਚਾਂਦੀ ਤੇ ਡਾਇਮੰਡ ਜਵੈਲਰੀ ਨਾਲ ਭਰਿਆ ਪਿਆ ਹੈ। 22 ਕੈਰਟ ਦੇ ਔਰਤਾਂ, ਮਰਦਾਂ ਤੇ ਬੱਚਿਆਂ ਦੇ ਗਹਿਣਿਆਂ ਦੀ ਲੇਟੈਸਟ ਵੈਰਾਈਟੀ ਹੈ ਉਹਨਾਂ ਕੋਲ। ਕੁੰਦਨ, ਡਾਇਮੰਡ ਤੇ ਪੋਲਕੀ ਸੈਟਸ ਵੀ ਅਵੇਲੇਬਲ ਨੇ। ਤੂੰ ਦੇਖੀ, ਸਾਡੀ ਗੁੱਡੀ ਦੇ ਗਹਿਣੇ ਵੇਖ ਕੇ ਲੋਕ ਵੇਖਦੇ ਰਹਿ ਜਾਣਗੇ। ਨਾਲੇ ਉਹ ਕੰਪਿਊਟਰਾਈਜ਼ਡ ਮਸ਼ੀਨ ਨਾਲ ਚੈੱਕ ਕਰਕੇ ਬਿਲਕੁਲ ਪਿਓਰ ਸੋਨਾ ਦਿੰਦੇ ਨੇ। ਜੀਨਾ ਜਵੈਲਰਸ, ਜਿੱਥੋਂ ਤੁਸੀਂ ਹੋਲਸੇਲ ਪ੍ਰਾਈਸ ਤੇ ਸੋਨੇ ਦੇ ਬਿਸਕਿਟ ਵੇਚ ਜਾਂ ਖਰੀਦ ਵੀ ਸਕਦੇ ਹੋ। ਨਾਲੇ ਪੁਰਾਣਾ ਸੋਨਾ ਗਹਿਣੇ ਰੱਖ ਕੇ ਲੋਨ ਵੀ ਲੈ ਸਕਦੇ ਹੋ। ਤਾਂ ਫਿਰ ਗਹਿਣੇ ਤਾਂ ਅਸੀਂ ਉੱਥੋਂ ਹੀ ਬਣਵਾਵਾਂਗੇ, ਜੀਨਾ ਜਵੈਲਰਸ ਤੋਂ। ਤੁਸੀਂ ਵੀ ਅੱਜ ਹੀ ਆਓ। ਜੀਨਾ ਜਵੈਲਰਸ, 7454 ਟੋਕਟਨ ਬੁਲੇਵਾਰਡ, ਸੈਕਰਾਮੈਂਟੋ। ਫੋਨ ਨੰਬਰ 916 956 3094 916 956 3094। ਇੰਡੀਅਨ ਸੇਵਰ ਹੋਲਸੇਲ ਪ੍ਰਿੰਟਿੰਗ ਵਾਲਿਆਂ ਤੋਂ ਬਣਵਾ ਸਕਦੇ ਹੋ 1000 ਬਿਜ਼ਨਸ ਕਾਰਡ ਸਿਰਫ ਹੀ $45 ਵਿੱਚ। ਆਊਟਡੋਰ ਬੈਨਰ $699 ਪਰ ਸਕੁਅਰ ਫੀਟ। ਬੈਨਰ ਵਿਦ ਸਟੈਂਡ ਸਿਰਫ $135 ਵਿੱਚ। 10x10 ਦਾ ਇਵੈਂਟ ਟੈਂਟ ਵਿਦ ਹਾਰਡਵੇਅਰ ਐਂਡ ਫੈਬਰਿਕ ਤੁਹਾਡੇ ਲੋਗੋ ਅਤੇ ਐਡ ਦੇ ਨਾਲ ਸਿਰਫ ਹੀ $1399 ਵਿੱਚ। ਫਲਾਇਰ, ਬ੍ਰੋਸ਼ਰ, ਪੋਸਟ ਕਾਰਡ, ਪੋਸਟਰ, ਪ੍ਰੈਜੈਂਟੇਸ਼ਨ ਫੋਲਡਰ, ਹੈਂਗ ਟੈਗਸ, ਐਨਵੈਲੋਪਸ, ਰੋਲ ਲੇਬਲ, ਸਟicker ਅਤੇ ਇਹ ਐਵਰੀ ਡੋਰ ਡਾਇਰੈਕਟ ਮੇਲ ਦੀ ਸਰਵਿਸ ਵੀ ਦਿੰਦੇ ਹਨ। 9165255476 916 525 5476। ਇਮੀਗ੍ਰੇਸ਼ਨ, ਫੈਮਿਲੀ ਲਾਅ ਦੇ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਸਲਾਹ ਦੇ ਲਈ ਗੱਲ ਕਰ ਸਕਦੇ ਹੋ ਸ਼ਾਹਿਦ ਮਨਜ਼ੂਰ ਜੀ ਨਾਲ। ਪਰਸਨਲ ਇੰਜਰੀ ਜਿਵੇਂ ਕਿ ਕਾਰ ਐਕਸੀਡੈਂਟ, ਸਲਿਪ ਅਤੇ ਫਾਲ ਦੇ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਸਲਾਹ ਦੇ ਲਈ ਗੱਲ ਕਰ ਸਕਦੇ ਹੋ ਸ਼ਾਹਿਦ ਮਨਜ਼ੂਰ ਲਾ ਫਰਮ, 3017 ਡੌਗਲਸ ਬੁਲੇਵਾਰਡ, ਸਵੀਟ 104, ਰੋਜ਼ਵਿਲ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 9163061665 916 306 1665। ਮਨਜ਼ੂਰ ਲਾ ਫਰਮ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਜੋਨੀਤਾ ਡੋਡਾ ਤੇ ਤੁਸੀਂ ਸੁਣਦੇ ਰਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫਿਰ ਨਿੱਘੀ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ। ਸਰੋਤਿਓ, ਪ੍ਰੋਗਰਾਮ ਚੱਲ ਰਿਹਾ ਜੀ ਆਪਣਾ ਇਸ ਟਾਈਮ ਖਬਰ ਤੇ ਨਜ਼ਰ, ਤੇ ਮੇਰੇ ਨਾਲ ਜੁੜੇ ਹੋਏ ਨੇ ਮਿੰਟੂ ਗੁਰਸਰੀਆ ਜੀ। ਮਿੰਟੂ ਜੀ, ਜੀ ਆਇਆਂ ਨੂੰ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ ਇੱਕ ਵਾਰੀ ਫਿਰ। ਜੀ ਸਤਿ ਸ਼੍ਰੀ ਅਕਾਲ ਜੀ। ਜੀ, ਤੇ ਸਰੋਤਿਓ, ਜੇਕਰ ਤੁਸੀਂ ਵੀ ਸਵਾਲ ਪੁੱਛਣਾ ਚਾਹੁੰਦੇ ਹੋ ਮਿੰਟੂ ਜੀ ਨੂੰ ਤਾਂ ਕਾਲ ਕਰ ਸਕਦੇ ਹੋ। ਸਟੂਡੀਓ ਦੇ ਵਿੱਚ ਫੋਨ ਨੰਬਰ ਹੈ 408 272 5200। ਤੇ ਆਓ ਆਪਣੇ ਅੱਜ ਦੇ ਪਹਿਲੇ ਕਾਲਰਸ ਉਹਨਾਂ ਨਾਲ ਗੱਲ ਕਰਦੇ ਹਾਂ। ਪ੍ਰਗਟ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ। ਹਾਂਜੀ, ਤੁਹਾਨੂੰ ਤੇ ਮਿੰਟੂ ਜੀ ਤੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ, ਜਿਹੜੇ ਸਾਨੂੰ ਰੂਹ ਦੀ ਖੁਰਾਕ ਦਿੰਦੇ, ਪੰਜਾਬ ਦੀਆਂ ਖਬਰਾਂ ਹਰ ਇੱਕ ਮਿੰਟ ਦੀ ਜਾਣਕਾਰੀ ਦਿੰਦੇ। ਮਿੰਟੂ ਜੀ ਦਾ ਵੀ ਧੰਨਵਾਦ ਜੀ। ਥੈਂਕ ਯੂ ਜੀ। ਤੇ ਵਾਰਾ ਪਸ਼ੂਆਂ ਦੀ ਗਿਣਤੀ ਦੀ ਗੱਲ ਹੋਈ ਹੈ, ਮੈਂ ਨਾਲ ਹੋਰ ਜਿਹੜੇ ਘਰਾਂ 'ਚ ਦੁਧਾਰੂ ਪਸ਼ੂ ਰੱਖੇ ਹੋਏ ਅਸੀਂ ਲੋਕਾਂ ਨੇ, ਸਾਡੇ ਵੀਰ ਭੈਣ ਭਰਾਵਾਂ ਨੇ, ਤੇ ਉਹਨਾਂ ਦੀ ਗਿਣਤੀ ਘੱਟ ਗਈ ਹੈ ਤੇ ਦੁੱਧ ਜਿਹੜਾ ਉਹ ਵੱਧ ਗਿਆ। ਇਹ ਤੇ ਵੀ ਦੱਸੋ ਵੀ ਘਰਾਂ 'ਚ ਡੰਗਰ ਤੇ ਘੱਟ ਗਏ ਤੇ ਦੁੱਧ ਕਿੱਦਾਂ ਵੱਧ ਗਿਆ ਜੀ? ਥੈਂਕ ਯੂ ਜੀ। ਸ੍ਰੀ ਗੁਰੂ ਬਾਬਾ ਨਾਨਕ ਦੇਵ ਜੀ ਦਾ ਅਸੀਂ ਬੜੇ ਉਤਸ਼ਾਹ ਨਾਲ 550 ਸਾਲਾ ਮਨਾ ਰਹੇ ਹਾਂ ਜੀ। ਤੇ ਵੈਸੇ ਤੇ ਕਾਰਜਕਾਰੀ ਹੁੰਦਾ ਹੀ ਉਹ ਆ ਵੀ ਜਿਹੜਾ 24 ਘੰਟੇ ਪਤਾ ਨਹੀਂ ਕਦੋਂ ਕਮਾ ਜਾਣਾ ਤੇ ਲੱਥ ਜਾਣਾ। ਜਥੇਦਾਰ ਸਾਹਿਬ ਕਾਰਜਕਾਰੀ ਨੇ ਉਹਨਾਂ ਵਾਹ ਵੂਹ ਤੇ ਲਾਈ ਆ ਵੀ ਇਕੱਠਿਆ ਬਣਾਓ ਸ਼੍ਰੋਮਣੀ ਕਮੇਟੀ ਨੂੰ ਤੇ ਭਾਰਤ ਸਰਕਾਰ ਨੂੰ, ਪੰਜਾਬ ਸਰਕਾਰ ਨੂੰ ਮੀਟਿੰਗਾਂ ਵੀ ਹੋਈਆਂ, ਪਰ ਉਹ ਆਂਦੇ ਅਕਾਲੀ ਦਲ ਦੇ ਝੰਡੇ ਹੇਠ ਮਨਾਵਾਂਗੇ ਅਸੀਂ। ਕੀ ਇਹ ਇਹਨਾਂ ਦੀ ਸਹਿਮਤੀ ਹੋ ਜੂਗੀ? ਨਾਲ ਹੀ ਢੱਡਰੀਆਂ ਵਾਲਾ ਦਾ ਕੇਸ ਵੀ ਲੱਗ ਗਿਆ, ਮਾਤਾ ਭਾਗਕੌਰ ਵਾਲਾ। ਕਿ ਅੱਗੇ ਸੁਪਰੀਮ ਕੋਰਟ ਵਾਂਗੂ, ਭਾਰਤ ਦੀ ਸੁਪਰੀਮ ਕੋਰਟ ਵਾਂਗੂ ਹਜ਼ਾਰਾਂ ਕੇਸ ਉੱਥੇ ਪਏ ਲੱਖਾਂ ਦੇ, ਇੱਥੇ ਵੀ ਕਈ ਮਸਲੇ ਅਜੇ ਉਲਝੇ ਹੋਏ ਜਿੱਦਾਂ ਕੈਲੰਡਰ ਵਾਲਾ, ਹੋਰ ਕਈ। ਕੀ ਇਹ ਕੋਈ ਹੱਲ ਕਰਨਗੇ ਇਹਦਾ? ਧੰਨਵਾਦ ਪ੍ਰਗਟ ਜੀ, ਥੈਂਕ ਯੂ ਜੀ। ਦੇਖੋ, ਜਿੱਥੋਂ ਤੱਕ ਢੱਡੀਆਂ ਵਾਲੇ ਦਾ ਮਸਲਾ ਉਹਦੇ ਵਿੱਚ ਤੇ ਹੁਣ ਗੱਲ ਇਹ ਆ ਕਿ ਇਹਨਾਂ ਨੇ ਮੇਰੇ ਖਿਆਲ ਦੇ ਨਾਲ ਆਪ ਇੱਕ ਸੂਤਾ ਪੰਗਾ ਪਾ ਲੈਣਾ। ਜੇ ਸੂਰਜ ਪ੍ਰਕਾਸ਼ ਗ੍ਰੰਥ ਦੀ ਗੱਲ ਕਰੀਏ, ਜਿਨ੍ਹਾਂ ਨੇ ਨਹੀਂ ਵੀ ਪੜ੍ਹਿਆ ਹੁਣ ਉਹ ਵੀ ਪੜ੍ਹਨਗੇ, ਤੇ ਜਿਹੜੇ ਸਵਾਲ ਅੱਗੇ ਨਹੀਂ ਸੀ ਹੋਏ ਉਹ ਵੀ ਹੋਣਗੇ। ਉਹਨਾਂ ਦੇ ਜਵਾਬ ਤੇ ਦੇਣੇ ਪੈਣਗੇ। ਕਦੋਂ ਤੱਕ ਤੁਸੀਂ ਇਹ ਸਾਰੀਆਂ ਚੀਜ਼ਾਂ ਰੋਕ ਕੇ ਰੱਖੋਗੇ, ਸੰਕੋਚ ਕੇ ਰੱਖੋਗੇ? ਹੁਣ ਤੇ ਜੇ ਖੁੱਲ ਗਿਆ ਮੈਦਾਨ ਤੇ ਸਭ ਨੇ ਸਵਾਲ ਕਰਨੇ ਆ, ਉਹ ਜਵਾਬ ਤੁਹਾਨੂੰ ਦੇਣੇ ਪੈਣਗੇ, ਇਹ ਤੇ ਹੁਣ
ਅਕਾਲ ਤਖਤ ਦੇ ਜਥੇਦਾਰ ਸਾਹਿਬ ਹੈ ਜਿਹੜੇ ਵੈਸੇ ਉਹ ਵਿਦਵਾਨ ਨੇ, ਪੜ੍ਹੇ ਲਿਖੇ ਨੇ, ਜੇ ਉਹ ਹਿੰਮਤ ਮਾਰਨ, ਹੁਣ ਜਿੱਦਾਂ ਦਾ ਮਸਲਾ ਬਣਿਆ ਪਿਆ, ਤੇ ਇਸ ਸਾਰੇ ਰੌਲੇ ਨੂੰ ਸਮੇਟ ਲੈਣ। ਬਸ ਗੱਲ ਇਹ ਆ ਕਿਸੇ ਵੀ ਪੁਆਇੰਟ ਤੇ ਜਾ ਕੇ ਸਮੇਟ ਲੈਣ, ਕੀ ਰੱਖਣਾ ਹੈ, ਕਿਹਦੇ ਤੇ ਵਿਚਾਰ ਕਰਨੀ ਹੈ, ਕਿੱਦਾਂ ਚੱਲਣਾ ਹੈ, ਕਿਉਂਕਿ ਇਸ ਟਾਈਮ ਇਕਜੁੱਟਤਾ ਬਹੁਤ ਜ਼ਰੂਰੀ ਆ। ਤਾਂ ਇਕਜੁੱਟਤਾ ਬਣਾਉਣ ਲਈ ਕਦਮ ਚੁੱਕਣੇ ਪੈਣਗੇ ਤੁਹਾਨੂੰ, ਕਿਉਂਕਿ ਮਾਹੌਲ ਜਿਸ ਤਰ੍ਹਾਂ ਦਾ ਇੰਡੀਆ 'ਚ ਬਣ ਰਿਹਾ, ਘੱਟ ਗਿਣਤੀਆਂ ਦਾ, ਜਿਸ ਤਰ੍ਹਾਂ ਦਾ ਤੁਹਾਨੂੰ ਪਤਾ ਹੀ ਆ ਕਿ ਇੱਥੇ ਹਾਲ ਹੋ ਰਿਹਾ ਵਾ, ਜਿਸ ਤਰ੍ਹਾਂ ਦਾ ਇੱਕ ਬਹੁਤ ਉਬਾਲਾ ਆ ਰਿਹਾ, ਵੱਖਰੀ ਕਿਸਮ ਦਾ ਉਬਾਲਾ ਆ ਰਿਹਾ, ਤੇ ਜੇ ਤੁਸੀਂ ਇਸ ਤਰ੍ਹਾਂ ਪਾਟੋ ਧਾਪ ਦਾ ਸ਼ਿਕਾਰ ਹੋ ਗਏ ਤਾਂ ਮੇਰੇ ਖਿਆਲ ਦੇ ਨਾਲ ਗਲਤ ਹੈ। ਇਹ ਮੇਰਾ ਸੁਜੈਸ਼ਨ ਹੈ, ਮੇਰਾ ਸੁਜੈਸਟ ਹੈ ਇਹਨਾਂ ਨੂੰ ਕਿ ਦੇਖੋ ਤੁਹਾਨੂੰ ਇਕਜੁੱਟ ਹੋਣਾ ਚਾਹੀਦਾ। ਇਹ ਰੌਲੇ ਰੱਪੇ ਆ ਜਿਹੜੇ ਨਿਬੇੜਨੇ ਚਾਹੀਦੇ ਆ। ਤੁਸੀਂ ਆਪ ਮੰਨਦੇ ਹੋ ਕਰਲੇਵਾ ਹੋਇਆ ਸਾਡੇ ਇਤਿਹਾਸ 'ਚ, ਧੋਖਾ ਹੋਇਆ ਸਾਡੇ ਨਾਲ, ਉਹ ਕਿੱਥੇ ਹੋਇਆ ਦੱਸੋ, ਉਹ ਮੰਨੋ। ਖੈਰ ਦੂਜੀ ਚੀਜ਼ ਜਿਹੜੀ ਤੁਸੀਂ ਕਹੀ ਆ ਕਿ ਮੇਰੇ ਖਿਆਲ ਦੇ ਨਾਲ ਦੁੱਧ ਵਾਲੀ, ਦੇਖੋ ਉਹ ਤੇ ਤੁਸੀਂ ਆਪ ਸਿਆਣੇ ਜੇ, ਆਪ ਸਿਆਣੇ ਜੇ ਡੰਗਰ ਘਟਣਗੇ ਸਾਡੀਆਂ ਮੱਝਾਂ, ਉਹ ਤੇ ਅਜੇ ਵੀਰ ਨੇ ਮੇਰੇ ਖਿਆਲ ਦੇ ਨਾਲ ਦਿੱਤਾ ਸੀਗਾ ਅੰਕੜਾ, ਤਾਂ ਉਹ ਜਦੋਂ ਤੁਹਾਡੇ ਦੁਧਾਰੂ ਪਸ਼ੂ ਘਟ ਗਏ, ਦੁੱਧ ਤੁਹਾਡਾ ਵੱਧ ਗਿਆ। ਜ਼ਾਰਾ ਜੀ ਗੱਲ ਆ ਕਿ ਦੁੱਧ ਹੈ ਜਿਹੜਾ ਉਹ ਸਿੰਥੈਟਿਕ ਆ, ਮਤਲਬ ਕਿ ਸਿੰਥੈਟਿਕ ਦੁੱਧ ਤਿਆਰ ਹੋ ਰਿਹਾ, ਜਿੱਦਾਂ ਸਿੰਥੈਟਿਕ ਡਰੱਗ, ਵੈਸੇ ਉਹਦਾ ਰੰਗ ਵੀ ਚਿੱਟਾ ਤੇ ਸਿੰਥੈਟਿਕ ਦੁੱਧ ਉਹਦਾ ਰੰਗ ਵੀ ਚਿੱਟਾ, ਤਸੀਰ ਦੋਹਾਂ ਦੀ ਇੱਕੋ ਜਿਹੀ ਜ਼ਹਿਰ, ਜ਼ਹਿਰੀਲੀ। ਸੋ ਅੱਗੇ ਚੱਲੀ ਸੀ ਮੁਹਿੰਮ, ਮਨਦੀਪ ਸਿੰਘ ਹੋਰਾਂ ਨੇ ਚੰਗੀ ਧਰ ਪਕੜ ਕੀਤੀ ਸੀਗੀ, ਫੜੋ ਫੜਾਈ ਕੀਤੀ ਸੀ। ਫਿਰ ਉਸ ਤੋਂ ਬਾਅਦ ਕਾਹਨ ਸਿੰਘ ਪੰਨੂ ਹੋਰਾਂ ਨੇ, ਬਾਅਦ ਦੇ ਵਿੱਚ ਇਹ ਆ ਕਿ ਲੌਬੀ ਕੰਮ ਕਰਦੀ ਆ, ਉਹ ਬਸ ਇੱਧਰ ਆਈ ਗਈ ਗੱਲ ਹੋ ਜਾਂਦੀ ਆ। ਦੁੱਧ ਤੇ ਵੈਸੇ ਸਖਤੀ ਹੋਣੀ ਚਾਹੀਦੀ ਆ, ਕਿਉਂਕਿ ਦੁੱਧ ਜੰਮਦਾ ਬੱਚਾ ਤੇ ਲਾ ਲਓ ਕਿ ਜਿਹੜਾ ਬੰਦਾ ਕੁਛ ਨਹੀਂ ਖਾ ਸਕਦਾ, ਜ਼ਿੰਦਗੀ ਦੇ ਆਖਰੀ ਪੜਾਅ ਤੇ ਪਿਆ, ਉਹ ਵੀ ਦੁੱਧ ਪੀਂਦਾ, ਤੇ ਜੇ ਉਹਦੇ ਵਿੱਚ ਜ਼ਹਿਰ ਹੈ ਤੇ ਬਹੁਤ ਵੱਡਾ ਮਨੁੱਖਤਾ ਦੇ ਦਾ ਧੋਖਾ ਕਾਨ ਆ। ਜੀ ਜੀ, ਅਗਲੇ ਕਾਲਰ ਨੇ ਆਪਣੇ ਨਾਲ ਜੁੜੇ ਰਾਜ ਜੀ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ। ਹਾਂਜੀ ਸਤਿ ਸ਼੍ਰੀ ਅਕਾਲ ਮਿੰਟੂ ਜੀ, ਤੇ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਮਿੰਟੂ ਜੀ, ਮੇਰਾ ਸਵਾਲ ਹੈ, ਇੱਕ ਸਵਾਲ ਤਾਂ ਨਹੀਂ ਖੈਰ ਕਹਿ ਸਕਦੇ ਵੀ ਆਹ ਜਿਹੜਾ ਗਾਉਣ ਵਾਲਿਆਂ ਦਾ ਵਿਵਾਦ ਛਿੜਿਆ, ਇਹਨੂੰ ਬੇਲੋੜੀ ਇੰਨੀ ਇੰਪੋਰਟੈਂਸ ਕਿਉਂ ਦਿੱਤੀ ਗਈ ਨਿਊਜ਼ਾਂ ਦੇ ਵਿੱਚ? ਪਹਿਲਾਂ ਉਹ ਜਿਹੜੇ ਉਹ ਲੜੇ ਸੀ ਗਾਉਣ ਵਾਲੇ, ਤੇ ਉਦੋਂ ਬਾਅਦ ਆਹ ਜਿਹਨੇ ਕਕਾਰ ਲਾਏ ਆ ਗਾਉਣ ਵਾਲੇ ਨੇ, ਮੈਂ ਤਾਂ ਨਾਮ ਨਹੀਂ ਚੰਗੀ ਤਰ੍ਹਾਂ ਜਾਣਦਾ, ਤੇ ਇਹ ਉਹ ਗੱਲ ਉਹ ਨਹੀਂ ਜਿਵੇਂ ਆਪਣੇ ਪੰਜਾਬੀ ਦੇ ਵਿੱਚ ਕਹਾਵਤ ਹੁੰਦੀ ਆ ਵੀ ਗਿੱਦੜ ਨੂੰ ਪਹਾੜ ਚੜਾਉਣ ਵਾਲੀ। ਤੇ ਇੱਕ ਤਾਂ ਮੇਰਾ ਇਹ ਸਵਾਲ ਸੀ, ਬੇਲੋੜੀ ਇਹ ਜਾਂ ਲੋਕਾਂ ਨੂੰ ਇੰਪੋਰਟੈਂਸ ਨਿਊਜ਼ਾਂ, ਹਰੇਕ ਨਿਊਜ਼ ਚੈਨਲ ਆਪਣੇ ਪੰਜਾਬੀ ਮੀਡੀਆ ਨੇ ਹਰੇਕ ਥਾਂ ਹੀ ਇਹਨਾਂ ਦੀ ਨਿਊਜ਼ ਸੀਗੀ, ਤੇ ਇਹ ਤਾਂ ਕੰਮ ਇਹ ਭਾਲਦੇ, ਇਹੀ ਤਾਂ ਕਰਨਾ ਹੀ ਸੀ, ਇਹਨਾਂ ਦਾ ਮਕਸਦ ਹੁੰਦਾ। ਤੇ ਦੂਜਾ ਮੇਰਾ ਸਵਾਲ ਇਹ ਸੀਗਾ ਜੀ, ਅੱਜ ਕੱਲ੍ਹ ਸੋਸ਼ਲ ਮੀਡੀਆ ਤੇ ਜਿਵੇਂ ਬਾਈ ਇਲੈਕਸ਼ਨ ਚੱਲ ਰਿਹਾ, ਜਿਵੇਂ ਪਹਿਲਾਂ ਆਮ ਆਦਮੀ ਪਾਰਟੀ ਚੱਲਦੀ ਹੁੰਦੀ ਸੀ ਸੋਸ਼ਲ ਮੀਡੀਆ ਤੇ, ਐਰਕੀ ਉਹ ਪਿੱਛੇ ਆ ਤੇ ਅਕਾਲੀ ਦਾ ਲੱਗਿਆ, ਤੁਸੀਂ ਕੀ ਮਹਿਸੂਸ ਕਰਦੇ ਆ ਜੀ ਸੋਸ਼ਲ ਮੀਡੀਆ ਦੇ ਉੱਤੇ? ਧੰਨਵਾਦ। ਦੇਖੋ ਸੋਸ਼ਲ ਮੀਡੀਆ ਕੋਈ ਪੈਮਾਨਾ ਨਹੀਂ ਹੁੰਦਾ, ਜੇ ਸੋਸ਼ਲ ਮੀਡੀਆ ਹੀ ਪੈਮਾਨਾ ਹੁੰਦਾ ਅੱਗੇ ਪਿੱਛੇ ਦਾ, ਤੇ ਫਿਰ ਜਿਹੜਾ ਸਰਪੰਚ ਹੁੰਦਾ, ਸਰਪੰਚ ਕੋਈ ਹੋਰ ਹੁੰਦਾ ਅੱਜ ਦੀ ਤਰੀਕ 'ਚ। ਸੋਸ਼ਲ ਮੀਡੀਆ ਦਾ ਸਰਪੰਚ ਜਿਹੜਾ ਉਹ ਫਿਰ ਵਾਕਿਆ ਹੀ ਪੰਜਾਬ ਦਾ ਸਰਪੰਚ ਹੁੰਦਾ। ਤੁਸੀਂ ਆਪ ਹੀ ਸਮਝ ਗਏ ਹੋਵੋਗੇ, ਸੋਸ਼ਲ ਮੀਡੀਆ ਪੈਮਾਨਾ ਨਹੀਂ ਹੈ, ਜਿੱਤ ਹਾਰ ਦਾ ਤੇ ਬਹੁਤ ਸਮੀਕਰਨ ਬਣਦੇ ਆ, ਵਿਗੜਦੇ ਆ। ਸੋ ਸੋਸ਼ਲ ਮੀਡੀਆ ਤੇ ਹੈ ਕਿ ਅਕਾਲੀਆਂ ਦਾ ਨੈਟਵਰਕ ਬਹੁਤ ਤਕੜਾ ਹੈ, ਸਮਝੋ ਤੁਸੀਂ, ਜਿਵੇਂ ਉਹਨਾਂ ਦਾ ਪਿੰਡਾਂ ਦੇ ਵਿੱਚ ਕਾਡਰ ਹਾਲੇ ਵੀ ਹੈ, ਮਜ਼ਬੂਤ ਹੈ, ਖੋਰਾ ਜ਼ਰੂਰ ਉਹਨਾਂ ਨੂੰ ਲੱਗਿਆ, ਹਾਲੇ ਵੀ ਹੈ ਆਧਾਰ ਉਹਨਾਂ ਦਾ, ਉਹਦਾ ਸੋਸ਼ਲ ਮੀਡੀਆ ਤੇ ਵੀ ਉਹਨਾਂ ਦਾ ਨੈਟਵਰਕ ਬਹੁਤ ਤਕੜਾ ਹੈ। ਇਹ ਪਹਿਲਾਂ ਸੀਗਾ ਆਮ ਆਦਮੀ ਪਾਰਟੀ ਦਾ, ਸਾਨੂੰ ਨਜ਼ਰ ਇਸ ਕਰਕੇ ਆਉਂਦਾ ਸੀ ਕਿਉਂਕਿ ਬਹੁਤ ਸਾਰੇ ਮੁੰਡੇ ਸੀਗੇ ਜਿਹੜੇ ਉਹ ਇਹਨਾਂ ਦੇ IT ਵਿੰਗ 'ਚ ਕੰਮ ਕਰਦੇ ਸੀ, ਜਿਹੜੇ ਛੱਡਾ ਕੇ ਚੱਲ ਗਏ। ਮੈਂ ਜ਼ਾਤੀ ਤੌਰ ਤੇ ਵੀ ਜਾਣਦਾ, ਵਿਅਕਤੀਗਤ ਤੌਰ ਤੇ ਵੀ ਜਾਣਦਾ, ਔਰ ਕਈ ਤੇ ਤੱਤਾ ਠੰਡਾ ਵੀ ਬੋਲਦੇ ਰਹੇ ਸਾਨੂੰ, ਬਾਅਦ ਦੇ ਵਿੱਚ ਮੈਸੇਜ ਕਰਕੇ ਵੀ ਕਿਹਾ ਕਿ ਯਾਰ ਤੁਸੀਂ ਠੀਕ ਸੀਗੇ, ਛੱਡੋ ਖੜਾ, ਅਸੀਂ ਤੇ ਚੱਲ ਗਏ। ਤਾਂ ਕਰਕੇ ਤੁਹਾਨੂੰ ਉਹ ਫਰਕ ਨਜ਼ਰ ਆਉਂਦਾ, ਕਿਉਂਕਿ ਬਹੁਤ ਸਾਰੇ ਲੋਕ ਇਹਨਾਂ ਦੇ ਨਾਲੋਂ ਆਸੇ-ਪਾਸੇ ਹੋ ਗਏ। ਅਕਾਲੀਆਂ ਦਾ ਜਿਵੇਂ ਮੈਂ ਤੁਹਾਨੂੰ ਕਿਹਾ ਕਿ ਕਾਡਰ ਹਾਲੇ ਜਿਉਂਦਾ ਤਿਉਂ ਆ, ਤਾਂ ਉਹਨਾਂ ਦਾ ਜਿਹੜਾ ਸੋਸ਼ਲ ਮੀਡੀਆ ਦਾ IT ਸੈੱਲ ਹੈ ਨਾ, ਉਹ ਬਹੁਤ ਤਕੜਾ ਨੈਟਵਰਕ ਹੈ ਉਹਨਾਂ ਦਾ, ਬਹੁਤ ਤਕੜਾ, ਬਹੁਤ ਜ਼ਬਰਦਸਤ। ਜਦੋਂ ਇੱਦਾਂ ਕਰਦੇ ਹੋ, ਮਿੱਥ ਕੇ ਕਰਦੇ ਆ, ਕਿਸੇ ਚੀਜ਼ ਨੂੰ ਟਾਰਗੇਟ ਕਰਦੇ, ਤਾਂ ਵੀ ਤੁਹਾਨੂੰ ਨਜ਼ਰ ਆਉਣਗੇ। ਜੇ ਉਹ ਕਿਸੇ ਦੇ ਹੱਕ ਦੇ ਵਿੱਚ ਕੰਪੇਨ ਖੜੀ ਕਰਦੇ ਆ, ਤਾਂ ਵੀ ਉਹ ਤੁਹਾਨੂੰ ਨਜ਼ਰ ਆ ਜਾਣਗੇ। ਦੂਜਾ ਸਵਾਲ ਇਹਨਾਂ ਦਾ ਕੀ ਸੀਗਾ? ਗਾਇਕਾਂ ਦਾ ਸ਼ਾਇਦ। ਤਾਂ ਗਾਇਕਾਂ ਦਾ ਦੇਖੋ ਹੁਣ ਅਸੀਂ ਵੀ ਤੇ ਮੇਰੇ ਖਿਆਲ ਦੇ ਨਾਲ ਬੇਲੋੜੀ ਗੱਲ ਕਰਾਂਗੇ, ਪਰ ਉਹਨਾਂ ਦੇ ਵਿੱਚ ਦੋ ਬੇਲੋੜੀਆਂ ਗੱਲਾਂ ਨਹੀਂ ਹੈ।
ਇੱਕ ਗੁਰਦਾਸ ਮਾਨ ਦਾ ਵਿਵਾਦ ਬੇਲੋੜਾ ਨਹੀਂ ਸੀਗਾ, ਕਿਉਂਕਿ ਗੁਰਦਾਸ ਮਾਨ ਠੀਕ ਹੈ, ਦੂਜਾ ਵਿਵਾਦ ਛੱਡ ਦਿਓ, ਪਰ ਗੁਰਦਾਸ ਮਾਨ ਦੀ ਥਿਊਰੀ ਦਾ ਖੰਡਨ ਲਾਜ਼ਮੀ ਸੀਗਾ। ਮੈਂ ਕੋਈ ਕੱਟੜਪੰਥੀ ਨਹੀਂ ਹੈ, ਮੈਂ ਕੋਈ ਰੈਡੀਕਲ ਨਹੀਂ ਹੈ, ਮੇਰੀ ਸੋਚ ਜਿਹੜੀ ਆ ਉਦਾਰਵਾਦੀ ਸੋਚ ਆ, ਮਨੁੱਖਤਾਵਾਦੀ ਸੋਚ ਆ, ਪਰ ਵਨ ਨੇਸ਼ਨ ਵਨ ਲੈਂਗੁਏਜ ਥਿਊਰੀ ਜਿਹੜੀ ਉਹਦੀ ਕੱਲ ਵੀ ਗਲਤ ਸੀ, ਅੱਜ ਵੀ ਗਲਤ ਹੈ, ਉਹ ਰਹੂਗੀ। ਤੇ ਜੇ ਉਹਨੂੰ ਅਸੀਂ ਕਹਿ ਦਈਏ ਬੇਲੋੜਾ ਵਿਵਾਦ ਹੈ, ਦਾ ਮਤਲਬ ਆ ਕਿ ਅਸੀਂ ਆਪਣਾ ਸੱਭਿਆਚਾਰ ਇਤਿਹਾਸ ਖਤਮ ਕਰਨ ਦੇ ਲਈ ਖੁਦ ਹੀ ਤਿਆਰ ਬੈਠੇ ਹਾਂ ਕਿ ਕਰ ਦਿਓ। ਫਿਰ ਅਸੀਂ ਇਹ ਤਾਂ ਦੂਜੀ ਗੱਲ ਆ ਕਿ ਜਿਹਨੇ ਕਕਾਰ ਲਾਹੇ ਆ ਉਹਦੇ ਬਾਰੇ ਗੱਲ ਕਰਨੀ ਲਾਜ਼ਮੀ ਆ ਕਿ ਉਹਨੇ ਇਹ ਜਿਹੜੀ ਕਰਤੂਤ ਕੀਤੀ ਆ ਕਿ ਉਹ ਚੰਗੀ ਕਰਤੂਤ ਆ। ਜੇ ਕਕਾਰਾਂ ਦਾ ਉਹ ਧਾਰਨੀ ਬਣਿਆ ਤੇ ਕਿਸੇ ਨੇ ਜ਼ਬਰਦਸਤੀ ਨਹੀਂ ਸੀ ਬਣਾਇਆ, ਤੇ ਜੇ ਉਹਨੇ ਕਕਾਰ ਤਿਆਗਣੇ ਸੀ, ਇਹ ਡਰਾਮਾ ਕਰਨ ਦੀ ਕੀ ਲੋੜ ਸੀਗੀ। ਕਹਿਣ ਦਾ ਭਾਵ ਇਹੋ ਆ ਕਿ ਏਦਾਂ ਤੇ ਫਿਰ ਕੋਈ ਵੀ ਬੰਦਾ ਪਬਲਿਸਿਟੀ ਵਾਸਤੇ ਤੁਸੀਂ ਕਹਿ ਰਹੇ ਹੋ ਕਰਦੇ ਆ, ਤੇ ਏਦਾਂ ਤੇ ਕੋਈ ਵੀ ਬੰਦਾ ਤਮਾਸ਼ਾ ਬਣਾ ਦੂਗਾ ਨਾ ਇਹਨਾਂ ਧਾਰਮਿਕ ਸਿਧਾਂਤਾਂ ਦਾ, ਧਾਰਮਿਕ ਚਿੰਨ੍ਹਾਂ ਦਾ। ਤਾਂ ਠੀਕ ਆ, ਉਹ ਜਿਹੜੇ ਮੁੰਡੇ ਲੜੇ ਸੀ ਕਲਾਕਾਰ, ਉਹਨਾਂ ਨੇ ਪਬਲਿਸਿਟੀ ਲਈ ਕੋਈ ਸਟੰਟ ਕੀਤਾ ਹੋ ਸਕਦਾ, ਪਰ ਜਿੰਨਾ ਕੁ ਦੱਖੂ ਦਾਣਾ ਉਹਨਾਂ ਨੂੰ ਮਿਲਿਆ ਨਾ ਸੋਸ਼ਲ ਮੀਡੀਆ ਤੇ, ਉਹ ਚੰਗਾ ਹੀ ਆ। ਦੂਜਿਆਂ ਲਈ ਸਬਕ ਆ ਕਿ ਪਬਲਿਸਿਟੀ ਇੱਥੇ ਮਹਿੰਗੀ ਵੀ ਫਿਰ ਬਹੁਤ ਪੈਂਦੀ ਆ, ਬਹੁਤ ਲਾਹਨਤਾਂ ਪਾਈਆਂ ਲੋਕਾਂ ਨੇ ਜੀ। ਅਗਲੇ ਕਾਲਰ ਨੇ ਹਰਬੰਸ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ। ਸਤਿ ਸ਼੍ਰੀ ਅਕਾਲ। ਇਹਦੀ ਬੀਜੇਪੀ ਵੱਲੋਂ ਇੱਕ ਖਬਰ ਸੀਗੀ ਜਿਹੜੀ ਇੰਟਰਨੈਸ਼ਨਲ ਏਅਰਪੋਰਟ ਹੈਗੀ ਆ ਵੀ ਉਹ ਗੁਰੂ ਨਾਨਕ ਦੇਵ ਜੀ ਦੇ ਨਾਂ ਤੇ ਬਦਲ ਦੇਣਾ ਹੈ। ਤੇ ਮੈਨੂੰ ਇਹ ਸਮਝ ਲੱਗਦੀ ਵੀ ਇਹ ਗੁਰੂ ਨਾਨਕ ਦੇਵ ਜੀ ਦੇ ਇੱਕ ਵੀ ਕਿਸੇ ਸਿੱਖਿਆ ਦੇ ਆਖੇ ਨਹੀਂ ਲੱਗਦੇ। ਉਹ ਇੱਕ ਚਾਲ ਜੀ ਨਹੀਂ ਲੱਗਦੀ ਉੱਥੇ ਕੁਛ ਹੁੰਦਾ ਹੀ ਆ। ਤੁਹਾਨੂੰ ਪਤਾ ਵੀ ਉੱਥੇ ਏਅਰਪੋਰਟਾਂ ਵਿੱਚ ਕੀ ਨਹੀਂ ਹੁੰਦਾ ਤੇ ਕੀ ਨਹੀਂ ਵਿਕਦਾ, ਸਭ ਕੁਛ ਹੈਗਾ। ਤੇ ਉਹ ਇਹਨਾਂ ਨੇ ਇਹ ਚਾਲ ਜੀ ਨਹੀਂ ਲੱਗਦੀ ਇਹ ਕਿਉਂ ਇਹਨਾਂ ਲੱਗੇ ਖਰਾਬ ਕਰਨ ਗੁਰੂ ਨਾਨਕ ਦੇਵ ਜੀ ਨੂੰ ਲੋੜ ਹੈਗੀ ਇਹਨਾਂ ਕੰਮਾਂ ਦੀ। ਮਤਲਬ ਕਿਹੜੇ ਏਅਰਪੋਰਟ ਦੀ ਗੱਲ? ਆਈ ਥਿੰਕ ਉਹ ਜਿਹੜੇ ਦਿੱਲੀ ਵਾਲੇ ਏਅਰਪੋਰਟ ਦਾ ਨਾਮ ਜਿਹੜਾ ਬਦਲਣ ਦੀ ਜਿਹੜੀ ਚਰਚਾ ਜੀ ਚੱਲੀ ਸੀ ਗੁਰੂ ਨਾਨਕ ਦੇਵ ਜੀ ਦੇ ਨਾਮ ਦੇ ਉੱਤੇ ਰੱਖਣ ਦੀ। ਨਹੀਂ, ਉਹ ਤੇ ਦੇਖੋ ਨਾਮਕਰਨ ਤੇ ਕਰੀ ਜਾਂਦੇ ਆ, ਫਲਾਂ ਰੱਖ ਦਿੱਤਾ, ਟਮਕਾ ਕਰ ਦਿੱਤਾ, ਗੁਰੂਆਂ ਦੇ ਨਾਮ ਤੇ ਅੱਗੇ ਰੱਖਿਆ ਸੀ ਮੇਰੇ ਖਿਆਲ ਦੇ ਨਾਲ। ਅੰਮ੍ਰਿਤਸਰ ਵਾਲਾ ਏਅਰਪੋਰਟ ਆ ਗੁਰੂ ਰਾਮਦਾਸ ਜੀ ਦੇ ਨਾਮ ਤੇ ਰੱਖਿਆ ਹੋਇਆ ਸੀਗਾ, ਤੇ ਉਹ ਸਾਡੇ ਵੀ ਤੇ ਫਿਰ ਹਮਾਇਤ ਕਰਦੇ ਹੀ ਆ ਨਾ ਕਿ ਸਾਡੇ ਗੁਰੂਆਂ ਦੇ ਨਾਂ ਤੇ ਇਹਨਾਂ ਚੀਜ਼ਾਂ ਦਾ ਰੱਖੋ। ਐ ਤਾਂ ਫਿਰ ਗੁਰੂ ਗੋਬਿੰਦ ਸਿੰਘ ਮਾਰਗ ਵੀ ਆ ਆਪਣੇ ਪੰਜਾਬ ਦੇ ਵਿੱਚ, ਗੁਰੂ ਗੋਬਿੰਦ ਸਿੰਘ ਮਾਰਗ ਵੀ ਆ, ਤੇ ਫਿਰ ਉੱਥੇ ਵੀ ਕਹਿਣਾ ਪਊਗਾ ਕਿ ਉਹਦੇ ਉੱਤੇ ਤੇ ਟਰਾਲੀਆਂ ਵੀ ਲੰਘਦੀਆਂ, ਬੱਸਾਂ ਵੀ ਲੰਘਦੇ ਆ, ਉਹਦੇ ਤੇ ਜਾਨਵਰ ਵੀ ਲੰਘਦੇ ਆ। ਫਿਰ ਤਾਂ ਮੇਰੇ ਖਿਆਲ ਦੇ ਨਾਲ ਕਿਸੇ ਵੀ ਥਾਂ ਤੇ ਪਾਬੰਦੀ ਕਰ ਦੇਣਾ ਚਾਹੀਦਾ। ਅਕਾਲ ਤਖਤ ਵੱਲੋਂ ਇਹਨਾਂ ਨੂੰ ਹੁਕਮ ਦੇ ਦੇਣਾ ਚਾਹੀਦਾ ਕਿ ਭਾਈ ਕਿਸੇ ਵੀ ਥਾਂ ਦਾ ਨਾਂ ਤੁਸੀਂ ਗੁਰੂ ਸਾਹਿਬਾਨ ਦੇ ਨਾਂ ਤੇ ਨਹੀਂ ਰੱਖੋਗੇ। ਫਿਰ ਇਹਦਾ ਲੌਜਿਕ ਹੈ ਜਿਹੜਾ ਉਹ ਇਹੀ ਨਿਕਲੇਗਾ ਨਾ, ਕਿਉਂਕਿ ਜੇ ਏਅਰਪੋਰਟ ਦੇ ਵਿੱਚ ਤੁਸੀਂ ਦੱਸਿਆ ਕਿ ਕੁਛ ਹੁੰਦਾ ਤਾਂ ਫਿਰ ਇੱਕ ਰੋਡ ਹੈ, ਉੱਥੇ ਵੀ ਬਹੁਤ ਕੁਛ ਹੋਏਗਾ। ਜੀ ਜੀ। ਅਗਲੇ ਕਾਲਰ ਨੇ ਬੂਟਾ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਰਦਾਰ ਰਾਜਕਰਨਵੀਰ ਜੀ ਤੇ ਸਰਦਾਰ ਮਿੰਟੂ ਗੁਰਸਰੀਆ ਜੀ ਦੇ ਪੰਜਾਬੀ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਅੱਛਾ ਜੀ, ਪਹਿਲੀ ਤਾਂ ਬੇਨਤੀ ਇਹ ਆ ਵੀ ਆਪਣਾ ਇੱਕ ਨਾ ਬਠਿੰਡੇ ਕੇ ਸੰਗਰੂਰ ਦੇ ਏਰੀਏ 'ਚ ਹੋਇਆ, ਦੋ ਕੁੜੀਆਂ ਨਵੀਆਂ ਜੰਮੀਆਂ ਸੀਗੀਆਂ ਵਿਚਾਰੀਆਂ, ਦੋ ਪਹਿਲਾਂ ਸੀ ਉਹਨਾਂ ਦੇ ਹਨਾ। ਉਹ ਕੁੜੀਆਂ ਨੂੰ ਉਹਨਾਂ ਦਾ ਮਾਮਾ ਤੇ ਹੋਰ ਕੋਈ ਲਿਜਾ ਕੇ ਤੇ ਖਣੀ ਮਾਰਨ ਮੂਰਨ ਲੱਗੇ ਸੀਗੇ, ਮਾਰਤੀ ਪਤਾ ਨਹੀਂ ਹਨਾ। ਤੇ ਇਹ ਅੱਜ ਵੀ ਹਜੇ ਇਹ ਚੱਲੀ ਜਾਂਦਾ ਵੀ ਇਹਦੇ ਤੇ ਇੱਕ ਤਾਂ ਕਮੈਂਟ ਕਰੋ ਜੇ, ਵੀ ਦੱਸੋ ਜੇ ਵੀ ਕਿਉਂ ਇਹ ਦਾਜ ਦੀ ਲਾਹਨਤ ਕਰਕੇ ਕਰਦੇ ਆ, ਜਾਂ ਕਿ ਇੱਜ਼ਤ ਪੱਖੋਂ ਜਿਹੜਾ ਹੁਣ ਨਿੱਕੀਆਂ ਨਿੱਕੀਆਂ ਬੱਚੀਆਂ ਨਾਲ ਰੇਪ ਹੋ ਜਾਂਦੇ ਆ। ਦੂਜਾ ਸਵਾਲ ਇਹ ਆ ਜੀ ਵੀ ਵੇਖੋ, ਜੇ ਕੋਈ ਬੰਦੇ ਨੂੰ ਪਹਿਲਾਂ ਤਾਂ ਮਾਰਨਾ ਹੀ ਗਨਾਹ, ਚਲੋ ਜੇ ਹੋ ਗਿਆ ਜੋ ਕਰਦਾ ਤਾਂ ਉਹ ਭਰਦਾ ਵੀ ਹਨਾ। ਜਿਹੜੇ ਬੰਦਿਆਂ ਨੇ ਕੀਤੀ ਸੀ ਉਹਨਾਂ ਨੇ ਭਰੀ, ਉਹਨਾਂ ਨੂੰ ਮਾਰਤਾ, ਉਹਦਾ ਕੋਈ ਦੁੱਖ ਨਹੀਂ। ਤੇ ਜਿਹੜਾ ਬੇਅੰਤ ਸੀ ਉਹਨੇ ਚੱਕ ਆ ਕੇ ਕਹਿ ਕੇ ਆਰਡਰ ਕਰਾ ਕੇ ਘਰਾਂ ਤੋਂ ਚੱਕ ਕੇ ਬੱਚੇ ਖੇਤਾਂ ਨੂੰ ਜਾਂਦੇ ਮਾਰੇ ਆ। ਤੇ ਜੇ ਉਹਨੂੰ ਮਾਰਤਾ ਇਹਨਾਂ ਨੇ, ਕਿਸੇ ਨੇ ਮਾਰਤਾ, ਰਾਜੋਨਾ ਸਾਹਿਬ ਕਹਿੰਦੇ ਵੀ ਅਸੀਂ ਮਾਰਿਆ ਹਨਾ, ਤੇ ਉਹਨੂੰ 20 ਸਾਲ ਦੀ ਸਜ਼ਾ ਹੁੰਦੀ ਆ, ਉਮਰ ਕੈਦ। ਉਹ 25 ਸਾਲ ਕੱਟ ਦੇ। ਤੇ ਇਹਦਾ ਕਿਉਂ ਢਿਰ ਦੁਖਦਾ? ਤੇ ਇਹਦੇ ਤੇ ਨਾਲ ਇਹ ਕਮੈਂਟ ਕਰੇ ਵੀ ਜਿਹੜਾ ਗੁਰਕੀਰਤ ਸਿੰਘ ਕੋਟਲੀ ਆ, ਉਹਨੇ ਉਹ ਰੇਪ ਕੀਤਾ ਬਾਹਰਲੀ ਇੱਕ ਜਨਾਨੀ ਨਾਲ, ਤੇ ਉਹਦੇ ਬਾਰੇ ਨਹੀਂ ਇਹ ਕਹਿੰਦਾ ਵੀ ਇਹਨੂੰ ਫੜ ਕੇ ਫਾਂਸੀ ਦਿਓ, ਇਹਨੂੰ ਅੰਦਰ ਕਰੋ, ਤੇ ਇਹਨੇ ਬਹੁਤ ਮਾੜਾ ਕੰਮ ਕੀਤਾ, ਇਹਦੇ ਤੇ ਕਰੋ ਜੀ, ਤੇ ਕੱਟੋ ਨਾ ਫੋਨ। ਓਕੇ ਜੀ। ਪਹਿਲੀ ਗੱਲ ਤਾਂ ਦੇਖੋ, ਜਿਹੜੀ ਉਮਰ ਕੈਦ ਆ ਨਾ, ਇੰਡੀਆ ਦਾ ਸਿਸਟਮ ਸਮਝੋ, ਉਮਰ ਕੈਦ ਇੱਥੇ ਕਈ ਪ੍ਰਕਾਰ ਦੀ ਉਮਰ ਕੈਦ ਆ। ਇੱਕ ਉਮਰ ਕੈਦ ਹੁੰਦੀ ਆ ਜਿਹੜੀ ਜਗਤਾਰ ਸਿੰਘ ਹਵਾਰਾ ਨੂੰ ਹੋਈ ਵੀ ਆ,
ਕਿ ਉਹ ਕਦੇ ਜ਼ਿੰਦਗੀ 'ਚ ਰਿਹਾ ਨਹੀਂ ਹੋ ਸਕਦਾ, ਉਹ ਅੰਦਰੇ ਹੀ ਰਹੂਗਾ। ਇੱਕ ਉਹ ਉਮਰ ਕੈਦ ਆ, ਇੱਕ ਉਮਰ ਕੈਦ ਆ ਕਿ ਤੁਸੀਂ ਕਤਲ ਕੀਤਾ ਤੇ ਕਤਲ ਇਸ ਤਰ੍ਹਾਂ ਦਾ ਹੋਇਆ ਕਿ ਉਹ ਹਾਦਸਾ ਵੀ ਆ ਤੇ 302 ਕਤਲ ਵੀ ਗਿਣਿਆ ਜਾਂਦਾ, ਤਾਂ ਚਲੋ ਸਜ਼ਾ ਹੋ ਜਾਂਦੀ ਉਮਰ ਕੈਦ ਆ। ਤਾਂ ਆਮ ਕੈਦੀ 9-10 ਸਾਲ ਕੱਟ ਕੇ ਇੱਕ ਨਕਸ਼ੇ ਦੀ ਪ੍ਰਣਾਲੀ ਹੁੰਦੀ ਆ, ਉਹ ਤੁਰਦਾ ਨਕਸ਼ਾ, ਉਹ ਨਕਸ਼ਾ ਘੁੰਮ ਘੁਮਾ ਕੇ ਸਾਲ 2 ਸਾਲਾਂ ਬਾਅਦ ਆ ਜਾਂਦਾ, ਮਤਲਬ ਕਿ ਬੰਦਾ 11-12 ਸਾਲਾਂ ਬਾਅਦ ਡਿਊਟੀਓਂ ਨਿਕਲ ਆਉਂਦਾ ਹੈ। ਇੱਕ ਹੁੰਦੀ ਆ ਉਮਰ ਕੈਦ, ਉਹ ਇੱਕ ਹੁੰਦੀ ਆ ਕਿ ਉਮਰ ਕੈਦ ਹੋਈ ਹੋਵੇ ਤੇ ਰਾਜਪਾਲ ਹੈ ਜਿਹੜਾ ਉਹ ਸੰਵਿਧਾਨਕ ਸ਼ਕਤੀ ਵਰਤ ਕੇ ਕਿਸੇ ਦੀ ਜਿਹੜੀ ਆ ਉਹ ਸਜ਼ਾ ਮਾਫ ਕਰ ਸਕਦਾ ਹੈ। ਇਹ ਇਸ ਤਰ੍ਹਾਂ ਦਾ ਫੰਡਾ ਹੈ ਉਮਰ ਕੈਦਾਂ ਦੇ ਵਿੱਚ। ਅਸੀਂ ਉਮਰ ਕੈਦ ਸ਼ਬਦ ਇੱਕ ਇਸਤੇਮਾਲ ਕਰਦੇ ਹਾਂ, ਉਮਰ ਕੈਦ ਬਹੁਤ ਤਰ੍ਹਾਂ ਦੀ ਹੁੰਦੀ ਹੈ। ਉਮਰ ਕੈਦ ਕਈ ਕੇਸਾਂ ਦੇ ਵਿੱਚ ਇਹੋ ਜਿਹੀ ਵੀ ਆ ਕਿ ਬੰਦਾ ਜਿਹੜਾ ਉਹ ਦੂਜੇ ਕੇਸ ਜੇ ਆਪਾਂ ਲਾਈਏ, ਆਪਾਂ ਕੁਛ ਹੋਰ ਕੇਸ ਵੀ ਇਸ ਤਰ੍ਹਾਂ ਦੇ, ਉਹਨਾਂ ਦੇ ਵਿੱਚ ਵੀ ਇਸ ਤਰ੍ਹਾਂ ਦਾ ਮਾਮਲਾ ਬਣ ਜਾਂਦਾ ਕਿ ਉਮਰ ਕੈਦ ਦੀ ਪਰਿਭਾਸ਼ਾ ਵੱਖੋ ਵੱਖਰੀ ਹੋ ਜਾਂਦੀ ਹੈ। ਸੋ ਇਹਨੂੰ ਸਮਝਿਓ ਜ਼ਰੂਰ, ਇਹਨੂੰ ਫੋਲੋ ਕਰਿਓ। ਦੂਜੀ ਗੱਲ ਇਹ ਆ ਕਿ ਬਿਲਕੁਲ ਤੁਹਾਡੀ ਇਹ ਗੱਲ ਸਹੀ ਆ ਕਿ ਬੰਦੇ ਮਾਰੇ ਇਹਨਾਂ ਨੇ, ਇੱਥੋਂ ਦੇ ਜਿਹੜੇ ਉਹ ਲੋਕ ਕਾਨੂੰਨ ਦੇ ਨਾਲ ਬੱਝੇ ਹੋਏ ਲੋਕ ਸੀਗੇ, ਉਹਨਾਂ ਨੇ ਕਾਮ ਕੀਤਾ। ਔਰ ਇਹਦਾ ਸਬੂਤ ਇਹ ਆ ਕਿ ਅੱਜ 25-25, 30-30 ਸਾਲਾਂ ਬਾਅਦ CBI ਕੋਰਟ ਦੇ ਵਿੱਚੋਂ ਸਜ਼ਾ ਮਿਲ ਰਹੀ ਹੈ ਉਹਨਾਂ ਬੁੱਚੜਾਂ ਨੂੰ ਜਿਨ੍ਹਾਂ ਨੇ ਇਹ ਕਾਰਾ ਕੀਤਾ। ਬੇਅੰਤ ਸਿੰਘ ਦਾ ਪਰਿਵਾਰ ਕਹਿੰਦਾ ਕਿ ਨਹੀਂ ਉਸ ਰਾਜ ਦੇ ਵਿੱਚ ਹੋਇਆ ਨਹੀਂ। ਤਾਂ ਮੇਰਾ ਉਹਨਾਂ ਨੂੰ ਸਵਾਲ ਸੀਗਾ, ਮੇਰਾ ਇੱਕ ਸਵਾਲ ਆ ਅੱਜ ਵੀ ਹੈ ਕਿ ਜੇ ਤੁਸੀਂ ਇਹ ਕਹਿੰਦੇ ਹੋ ਤਾਂ 93 ਵਾਲੇ ਕੇਸ, 94 ਵਾਲੇ ਕੇਸ, 95 ਵਾਲੇ ਕੇਸ, ਉਹ ਸਜ਼ਾ ਕਿਉਂ ਹੋ ਰਹੀ ਹੈ ਉਹਨਾਂ 'ਚ? CBI ਬਣ ਰਹੀ ਹੈ, CBI ਕੋਰਟ ਬਣ ਰਹੀ ਹੈ ਕਿ ਉਹਨਾਂ ਦੇ ਨਾਲ ਧੱਕਾ ਹੋਣ ਡਿਆ? ਕਿ ਤੁਹਾਡੀਆਂ ਕੋਰਟਾਂ ਏਦਾਂ ਕਰਦੀਆਂ? ਕਿ ਤੁਹਾਡੀਆਂ ਇਨਵੈਸਟੀਗੇਟਿਵ ਏਜੰਸੀਆਂ ਜਿਹੜੀਆਂ ਉਹ ਪੈਸੇ ਖਾ ਕੇ ਕੰਮ ਕਰਦੀਆਂ? ਦੱਸੋ ਫਿਰ, ਜਾਂ ਤਾਂ ਗੱਲ ਦੱਸੋ। ਬਿਲਕੁਲ। ਤੇ ਜਿਹੜੀ ਗੱਲ ਇਹਨਾਂ ਨੇ ਲਾਸਟ ਤੇ ਕੀਤੀ ਉਹ ਮੈਨੂੰ ਹੁਣ ਭੁੱਲ ਗਈ ਆ, ਕੋਟਲੀ ਵਾਲੀ ਸੀਗੀ। ਹਾਂ, ਉਹ ਦੇਖੋ, ਉਹਦੇ ਤੇ ਮੇਰਾ ਕੋਈ ਕਮੈਂਟ ਨਹੀਂ ਹੈ ਕਿਉਂਕਿ ਠੀਕ ਹੈ ਉਹ ਮਾਮਲਾ ਬਣਿਆ ਸੀ, ਮਾਮਲਾ ਸਾਬਤ ਨਹੀਂ ਹੋਇਆ। ਜਦ ਤੱਕ ਕੋਈ ਮਾਮਲਾ ਸਾਬਤ ਨਹੀਂ ਹੁੰਦਾ ਆਪਾਂ ਕਿਸੇ ਲਈ ਫਾਂਸੀ ਜਾਂ ਕਿਸੇ ਲਈ ਸਜ਼ਾ ਦੀ ਮੰਗ ਕਿਵੇਂ ਕਰ ਸਕਦੇ ਹਾਂ ਜੀ। ਅਗਲੇ ਕਾਲਰ ਨੇ ਬਲਦੇਵ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਬਲਦੇਵ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਰਾਜਕਰਨਵੀਰ ਜੀ, ਤੁਹਾਨੂੰ ਵੀ ਸਾਰੇ ਤੁਹਾਡੇ USA ਰੇਡੀਓ ਪੰਜਾਬੀ ਵਾਲਿਆਂ ਨੂੰ ਤੇ ਮਿੰਟੂ ਜੀ ਨੂੰ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਮੇਰੀ ਬੇਨਤੀ ਇਹ ਹੈ ਜੀ, ਆਪਣੀ ਜਿਹੜੀ USA ਦੀ ਵੈਸੀ ਦਿੱਲੀ ਸੀ ਤੇ ਹੈ ਵੀ ਜੀ, ਉਹ ਤੇ ਜਿਹੜਾ PR ਵੀਜ਼ਾ ਮਿਲਦਾ ਸੀ ਉਹ ਹੁਣ ਮਤਲਬ ਬੰਬੇ ਲੈ ਗਏ ਜੀ, ਤੇ ਇਕੱਲਾ ਵਿਜ਼ਟਰ ਵੀਜ਼ੇ ਵਾਸਤੇ ਰਹਿ ਗਈ ਉਹ ਜੀ। ਤੇ ਪੰਜਾਬੀਆਂ ਦਾ ਬਹੁਤ ਵੱਡਾ ਧੱਕਾ ਜੀ। ਉੱਥੇ ਜਿਹੜਾ ਬੰਦਾ ਜਾਂਦਾ ਖੱਜਲ ਖੁਆਰ ਵੀ ਹੁੰਦਾ ਤੇ ਰੁਪਈਏ ਵੀ ਮੋਟੇ ਲੱਗਦੇ, ਸੈਂਕੜਿਆਂ ਦੀ ਗਿਣਤੀ 'ਚ ਲੋਕ ਉੱਥੇ ਲਾਈਨ 'ਚ ਖੜੇ ਹੁੰਦੇ ਸੀ। ਤੇ ਇਹਦੇ ਬਾਰੇ ਕੋਈ ਮਤਲਬ ਆਵਾਜ਼ ਕੌਣ ਉਠਾਊਗਾ ਜੀ, ਜਾਂ ਕਿਸ ਚੈਨਲ ਨਾਲ ਕੋਈ ਬੰਦਾ ਗੱਲ ਕਰੇ ਵੀ ਕਿਉਂ ਹੋਇਆ, ਉਹਦਾ ਪਿਛੋਕੜ ਕੀ ਹੈ ਜੀ? ਜੀ ਧੰਨਵਾਦ ਜੀ। ਜਦੋਂ ਪ੍ਰਧਾਨ ਮੰਤਰੀ US ਦੇ ਵਿੱਚ ਆਇਆ ਤੇ ਇੰਨੇ ਬੰਦੇ ਗਏ ਆ, ਇਹ ਸਾਰੇ ਤੇ ਚਲੋ ਕਮਿਊਨਿਟੀ ਚਾਹੇ ਕੋਈ ਵੀ ਹੋਵੇ, ਤੇ ਇਹ ਉੱਥੇ ਸਿਰਫ ਕੱਲੇ ਨਾਰੇ ਲਾਉਣ ਜੋਗੇ ਆ। ਸਿੱਖਾਂ ਦਾ ਵੀ ਇੱਕ ਵਫਦ ਮਿਲ ਕੇ ਆਇਆ, ਚਾਹੇ ਕੌਣ ਆ, ਡਜ਼ਨਟ ਮੈਟਰ, ਕਿਸੇ ਵੀ ਵਿਚਾਰਧਾਰਾ ਦੇ ਹੋਣ, ਤਾਂ ਘੱਟੋ ਘੱਟ ਹਾਂ ਗੱਲਾਂ ਤੇ ਕਰ ਹੀ ਸਕਦੇ ਆ। ਜੇ ਉਹ ਇੰਨੇ ਜੋਗੇ ਹੈ ਨਹੀਂ ਹੈ ਤੇ ਫਿਰ ਉਹਨਾਂ ਨੂੰ ਕਹੋ ਕਿ ਭਾਈ ਤੁਸੀਂ ਪਿੱਛੇ ਬਹਿ ਜਾਓ ਕਰੋ, ਕੋਈ ਫਾਇਦਾ ਨਹੀਂ ਹੈ ਤੁਹਾਡਾ, ਜਾਓ ਜਾਂ ਨਾ ਜਾਓ, ਜੰਮੇ ਉਹ ਇੱਕੋ ਗੱਲ ਆ। ਤਾਂ ਤੁਹਾਡੇ ਕੋਲ ਤੇ ਬਹੁਤ ਵੱਡਾ ਹੈ ਪਲੇਟਫਾਰਮ ਕਿ ਤੁਹਾਡੇ ਇੱਥੇ ਆਉਂਦੇ ਰਹਿੰਦੇ ਆ ਲੀਡਰ। ਪ੍ਰਧਾਨ ਮੰਤਰੀ ਤੇ ਮੈਨੂੰ ਲੱਗਦਾ USA ਨੂੰ ਉਹਨੇ ਏਦਾਂ ਬਣਾਇਆ ਜਿਵੇਂ ਦਿੱਲੀ ਤੋਂ ਗੁੜਗਾਉਂ ਆਉਣਾ ਹੋਵੇ, 6 ਮਹੀਨੇ ਬਾਅਦ ਆ ਹੀ ਜਾਂਦਾ। ਤਾਂ ਤੁਹਾਡੀ ਕਮਿਊਨਿਟੀ ਦੇ ਵਿੱਚੋਂ ਚਲੋ ਠੀਕ ਆ, ਵਿਚਾਰਕ ਵੱਖਰੇਵੇਂ ਹੁੰਦੇ, ਵਿਚਾਰਧਾਰਾਵਾਂ ਦੇ ਧੁਰੇ ਹੁੰਦੇ ਅਲੱਗ-ਅਲੱਗ, ਪਰ ਕਮਿਊਨਿਟੀ ਦੀ ਜਿੱਥੇ ਸਮੱਸਿਆ ਉਹ ਉੱਥੇ ਤੇ ਤੁਸੀਂ ਇੱਕ ਮਤ ਹੋ ਸਕਦੇ ਹੋ ਨਾ, ਚਾਹੇ ਹਿੰਦੂ ਹੈ, ਸਿੱਖ ਹੈ, ਮੁਸਲਮਾਨ ਹੈ। ਤਾਂ ਉੱਥੇ ਇੱਕ ਡੈਲੀਗੇਟ ਹੈ ਜਿਹੜਾ ਉਹ ਘੱਲ ਕੇ ਉਹਨਾਂ ਨੂੰ ਕਹੋ ਬਈ ਆਹ ਸਾਡੀ ਸਮੱਸਿਆ। ਤਾਂ ਮੇਰੇ ਖਿਆਲ ਦੇ ਨਾਲ ਤੁਹਾਡੇ ਵਾਸਤੇ ਬਹੁਤ ਛੋਟੀ ਗੱਲ ਆ, ਤੁਸੀਂ ਬਹੁਤ ਆਸਾਨੀ ਦੇ ਨਾਲ ਇਸ ਚੀਜ਼ ਨੂੰ ਜਿਹੜੀ ਆ ਉਹ ਅੱਗੇ ਪਹੁੰਚਾ ਸਕਦੇ ਹੋ। ਜੇ ਨਹੀਂ ਤਾਂ ਫਿਰ ਵੀ ਜੇ ਤੁਸੀਂ ਕਰਨਾ ਹੋਵੇ ਤੇ ਬਹੁਤ ਹੱਦ ਤੱਕ ਜਿੱਦਾਂ ਵਿਦੇਸ਼ ਮੰਤਰਾਲਾ ਹੈ ਤਾਂ ਉਹ ਫੋਰਨ ਮਿਨਿਸਟਰੀ ਹੈ ਜਿਹੜੀ, ਤਾਂ ਉਹਨੂੰ ਤੁਸੀਂ ਈਮੇਲ ਕਰੋ, ਸਮੂਹਿਕ ਰੂਪ ਦੇ ਵਿੱਚ ਇਕੱਠੇ ਈਮੇਲ ਕਰੋ ਕਿ ਆਹ ਸਾਡੀ ਸਮੱਸਿਆ, ਇਸ ਸਮੱਸਿਆ ਦਾ ਹੱਲ ਹੋਣਾ ਚਾਹੀਦਾ, ਤੇ ਮੇਰੇ ਖਿਆਲ ਦੇ ਨਾਲ ਹੋ ਜਾਏਗਾ, ਕੋਈ ਵੱਡੀ ਗੱਲ ਨਹੀਂ ਹੈ ਜੀ। ਅਗਲੇ ਕਾਲਰ ਨੇ ਨਛੱਤਰ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਰਾਜਕਰਨਵੀਰ ਸਿੰਘ ਜੀ ਤੇ ਮਿੰਟੂ ਗੁਰਸੂਰੀਆ ਦੇ ਪੰਜਾਬੀ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਪਰ ਭਾਜੀ ਮੇਰਾ ਸਵਾਲ ਆ ਜੀ ਵੱਖਰਾ ਹੀ ਇਹਨਾਂ ਤੋਂ ਸਰ ਜੀ, ਉਹ ਜੀ ਜਿਹੜੇ ਪੰਜਾਬ ਦੇ ਵਿੱਚ ਜਾਂ ਦੂਜੇ ਸਟੇਟਾਂ 'ਚ ਚੱਲ ਰਿਹਾ ਬੈਂਕਾਂ ਚ ਬੜੇ ਵੀਡੀਓ ਆ ਰਹੀਆਂ, ਰੌਲਾ ਪਾ ਰਹੇ ਲੋਕ, ਰੋ ਰਹੇ, ਬੈਂਕਾਂ ਦਾ ਪੈਸਾ ਮਰ ਗਿਆ, ਇਹਦੇ ਬਾਰੇ ਦੱਸਣਾ ਕੀ ਹਿਸਾਬ ਕਿਤਾਬ ਆ ਜੀ?
ਧੰਨਵਾਦ ਜੀ। ਨਹੀਂ ਦੇਖੋ ਕੁਝ ਚੀਜ਼ਾਂ ਹੁੰਦੀਆਂ ਨੇ ਕਿ ਇੱਕ ਅੱਧਾ ਬੈਂਕ ਜਿਹੜਾ ਉਹ ਡੁੱਬਦਾ, ਜਿੱਦਾਂ PMC ਡੁੱਬਿਆ ਸੀਗਾ, ਉਹਦੀ ਆਪਾਂ ਗੱਲ ਵੀ ਕਰ ਚੁੱਕੇ ਆ। ਪਰ ਉਹ ਸਾਡੇ ਲੋਕ ਇੰਨੇ ਸਿਆਣੇ ਆ, ਉਹ ਫਿਰ ਲਾਈਕਸ ਲਈ, ਕਮੈਂਟ ਲਈ ਪੁਰਾਣੀਆਂ ਵੀਡੀਓ ਕੱਢ ਲੈਂਦੇ ਆ, ਨੋਟਬੰਦੀ ਵਾਲੀਆਂ ਵੀਡੀਓ, ਫਲਾਂ ਵਾਲੀਆਂ, ਟਮਕਾ ਵਾਲੀਆਂ, ਕੋਈ ਕੰਪਨੀ ਭੱਜ ਗਈ ਆ ਉਹਦੀ ਵੀਡੀਓ ਪਾ ਦਿੱਤੀ। ਸੋ ਇਹ ਕੰਮ ਹੈ ਨਾ ਜਿਹੜਾ ਇਹ ਸਾਡੇ ਹਿੱਸੇ ਆ ਗਿਆ। ਅੱਗੇ ਤੇ ਦੂਜਿਆਂ ਸੀਗਾ ਸੁੱਖ ਨਾਲ, ਇਹ ਚੱਲ ਪਿਆ ਸਾਡੇ ਪੰਜਾਬੀਆਂ 'ਚ। ਕਿਸੇ ਨੇ ਕੋਈ ਵੈਬਸਾਈਟ ਬਣਾਈ, ਇੱਕ ਮੈਂ ਵੈਬਸਾਈਟ ਦਾ ਪੇਜ ਦੇਖਿਆ ਫੇਸਬੁੱਕ ਤੇ, ਉਹ ਹਰੇਕ ਖਬਰ ਦੇ ਨਾਲ, ਹੁਣ ਆਈ ਵੱਡੀ ਖਬਰ ਫਲਾਣਾ ਵੱਡਾ ਲੀਡਰ ਮਰ ਗਿਆ, ਹੁਣ ਆਈ ਵੱਡੀ ਖਬਰ, ਉਹਨਾਂ ਦਾ ਟਾਈਟਲ ਹੁੰਦਾ। ਕੰਮ ਹੀ ਇਹ ਆ ਕਿ ਅਟਰੈਕਟ ਕਰੋ ਲੋਕਾਂ ਨੂੰ ਆਪਦੇ ਵਾਲੇ ਪਾਸੇ। ਸੋ ਕਹਿਣ ਦਾ ਮਤਲਬ ਇਹ ਹੈ ਕਿ ਕੁਛ ਨਹੀਂ, ਐਸਾ ਕੁਛ ਨਹੀਂ ਹਾਲ ਦੀ ਘੜੀ ਕਿ ਸਾਰੇ ਬੈਂਕ ਡੁੱਬ ਜਾਣਗੇ, ਬੈਂਕਿੰਗ ਸੈਕਟਰ ਕੋਲੈਪਸ ਕਰ ਜਾਏਗਾ, ਲੋਕਾਂ ਦਾ ਪੈਸਾ ਡੁੱਬ ਜਾਏਗਾ। ਪਰ ਰੌਲਾ ਇਹ ਹੈ ਕਿ ਦੇਖੋ ਜਿਸ ਤਰ੍ਹਾਂ ਇਕਨੋਮੀ ਹਿੱਲ ਰਹੀ ਹੈ, ਜਿਸ ਤਰ੍ਹਾਂ ਆਰਥਿਕ ਮੰਦਹਾਲੀ ਜਿਹੜੀ ਹੈ ਉਹ ਡੋਰ ਨੌਕ ਕਰਦੀ ਪਈ ਹੈ, ਹਰ ਸੁਚੇਤ ਰਹਿਣ 'ਚ ਕੋਈ ਹਰਜ਼ ਨਹੀਂ ਹੈ, ਕੋਈ ਹਰਜ਼ ਨਹੀਂ ਹੈ। ਤੁਸੀਂ ਨਜ਼ਰ ਰੱਖੋ, ਨਿਗਾਹ ਰੱਖੋ, ਔਰ ਇੱਥੇ ਬੈਠੇ ਤੁਸੀਂ ਬਹੁਤ ਆਸਾਨੀ ਦੇ ਨਾਲ ਇਹਨਾਂ ਚੀਜ਼ਾਂ ਨੂੰ ਟਰੈਕ ਕਰ ਸਕਦੇ ਹੋ। ਪਰ ਇਸ ਚੀਜ਼ ਤੋਂ ਬਚੋ, ਰਿਊਮਰ ਤੋਂ ਬਚੋ ਕਿ ਸਾਰੀ ਇਕਨੋਮੀ ਇੰਡੀਆ ਦੀ ਕੋਲੈਪਸ ਹੋ ਗਈ, ਬੈਂਕਿੰਗ ਸੈਕਟਰ ਡੁੱਬ ਗਿਆ, ਲੋਕਾਂ ਦਾ ਸਰਮਾਇਆ ਜਿਹੜਾ ਮਿੱਟੀ ਹੋ ਗਿਆ। ਐਸਾ ਕੁਛ ਨਹੀਂ ਹਾਲ ਦੀ ਘੜੀ। ਜੀ ਇੱਕ ਮਿੰਟੂ ਜੀ, ਜਾਂਦੇ ਜਾਂਦੇ ਜੇ ਆਪਾਂ ਗੱਲ ਕਰ ਲਈਏ ਤੇ ਖਬਰ ਜਿਹੜੀ ਆ ਰਹੀ ਆ ਵੀ ਜਿੱਦਾਂ ਗੰਗਾ ਦੇ ਵਿੱਚ ਕਹਿੰਦੇ ਕੋਈ ਵੀ ਮੂਰਤੀ ਵਿਸਰਜਨ, ਕੂੜਾ, ਸਾਰਾ ਕੁਛ ਜਿਹੜਾ ਆ ਉਹ ਹੁਣ ਮੋਦੀ ਸਰਕਾਰ ਦੇ ਦੁਆਰਾ ਬੰਦ ਕੀਤਾ ਗਿਆ। ਵੈਸੇ ਸਵਾਗਤਯੋਗ ਕਦਮ ਹੈਗਾ ਆ, ਕਹਿੰਦੇ 50,000 ਰੁਪਈਏ ਤੱਕ ਦਾ ਜੁਰਮਾਨਾ ਲਾਇਆ ਜਾਊਗਾ ਜੇ ਕੋਈ। ਦੇਖੋ ਮੈਂ ਇੱਕ ਚੀਜ਼ ਕਹਾਂ, ਚਲੋ ਵਿਚਾਰਧਾਰਕ ਵਿਰੋਧੀ ਮੈਂ ਵੀ ਆ, ਹੋਰ ਵੀ ਬਹੁਤ ਸਾਰੇ ਲੋਕ ਹੋਣਗੇ, ਸਿਆਸਤ ਦੇ ਵਿਰੋਧੀ ਹੋਣਗੇ। ਇੱਕ ਗੱਲ ਹੈ ਕਿ ਜਿੱਧਰ ਇਹ ਕਦਮ ਚੁੱਕਦੇ ਪਏ ਆ, ਕਦਮ ਸੋਲਿਡ ਨੇ ਇਹਨਾਂ ਦੇ। ਅੱਜ ਦੀ ਤਰੀਕ ਦੇ ਵਿੱਚ ਮੈਂ ਪਲਾਸਟਿਕ ਦਾ ਲਿਫਾਫਾ ਵਰਤਣਾ ਸਾਲ ਡੇਢ ਸਾਲ ਪਹਿਲਾਂ ਬੰਦ ਕਰ ਦਿੱਤਾ ਸੀਗਾ, ਆਦਤ ਪਾ ਲਈ, ਕਿਉਂਕਿ ਮੇਰੇ ਕੋਲ ਬੈਗ ਹੁੰਦਾ, ਮੈਂ ਤਕਰੀਬਨ ਲੱਗਦੀ ਵਾਰ ਬੈਗ 'ਚ ਹੀ ਪਾਉਂਦਾ ਹੁੰਦਾ ਸੀਗਾ ਸਮਾਨ। ਤੇ ਦੁਕਾਨਦਾਰ ਪਹਿਲਾਂ ਹੱਸਦੇ ਹੁੰਦੇ ਸੀ, ਲੋਕ ਵੀ ਹੱਸਦੇ ਹੁੰਦੇ ਸੀ, ਇਹ ਬੰਦਾ ਕਮਾਲ ਦਾ ਬੰਦਾ, ਤੇ ਬੈਗ ਰੱਖਿਆ ਇਹਨੇ ਬੁੱਢਿਆਂ ਵਾਂਗੂ, ਉਹਦੇ 'ਚ ਸਮਾਨ ਪਾਉਂਦਾ, ਚੰਗਾ ਯਾਰ ਮੁੰਡਾ ਖੁੰਡਾ ਬੰਦਾ, ਜਦੋਂ ਲਿਫਾਫੇ ਨਹੀਂ ਚੱਕੇ ਜਾਂਦੇ। ਅੱਜ ਮੈਂ ਜਦੋਂ ਗਿਆ ਤੇ ਉੱਥੇ ਹਾਹਾਕਾਰ ਮੱਚੀ ਪਈ ਸੀ, ਜਿਨ੍ਹਾਂ ਰੇਹੜੀਆਂ ਤੋਂ ਫੜੀਆਂ ਤੋਂ ਮੈਂ ਸਮਾਨ ਲੈਣਾ ਰੈਗੂਲਰ, ਉਹ ਕਹਿੰਦੇ ਵੀ ਯਕਦਮ ਲਿਫਾਫੇ ਬੰਦ ਹੋ ਗਏ ਆ, ਲਿਫਾਫਾ ਨਹੀਂ ਆਉਂਦਾ। ਆਏ ਵੀ ਹੈ ਤੇ ਉਹ ਲਿਫਾਫੇ ਪਤਲੇ ਪਤਲੇ ਜਿੱਦਾਂ ਕੱਪੜੇ ਟਾਈਪ ਦੇ ਹੁੰਦੇ, ਉਹ ਲਿਫਾਫੇ ਆਉਣ ਡਏ ਆ ਬਾਜ਼ਾਰ 'ਚ, ਯਾਨੀ ਪਲਾਸਟਿਕ ਦੇ ਲਿਫਾਫੇ ਬਿਲਕੁਲ ਬੰਦ ਕਰ ਦਿੱਤੇ ਆ। ਮੋਹਾਲੀ ਤੋਂ ਵੀ ਹੁਣ ਇੱਕ ਮੁੰਡੇ ਨੇ ਮੈਨੂੰ ਮੈਸੇਜ ਕੀਤਾ ਸੀਗਾ, ਕਹਿੰਦਾ ਵੀ ਇੱਥੇ ਵੀ ਲਿਫਾਫੇ ਬੰਦ ਹੋ ਗਏ ਆ। ਤਾਂ ਦੇਖੋ ਇੱਦਾਂ ਦੇ ਕਦਮ ਜਿਹੜੇ ਆ ਉਹ ਚੰਗੇ ਆ, ਸਲਾਹੁਣਯੋਗ ਆ, ਉੱਥੇ ਸਲਾਹੁਤ ਕਰਨੀ ਚਾਹੀਦੀ ਆ। ਗੰਗਾ ਠੀਕ ਆ, ਆਸਥਾ ਦਾ ਪ੍ਰਤੀਕ ਆ, ਉਹਨੂੰ ਸਾਫ਼ ਕਰਨ ਵਾਸਤੇ ਇੱਦਾਂ ਦੇ ਕਦਮ ਚੁੱਕਣੇ ਚਾਹੀਦੇ। ਤੇ ਕੀ ਦੂਜੀਆਂ ਨਦੀਆਂ 'ਚ ਨੀਰ ਨਹੀਂ ਹੈ ਕਿ ਦੂਜੀਆਂ ਨਦੀਆਂ ਸੰਭਾਲਣ ਦੀ ਜ਼ਰੂਰਤ ਨਹੀਂ ਹੈ? ਸਾਡੀ ਸਤਲੁਜ ਆ ਜਿਹੜੀ, ਉਹ ਵੀ ਤਾਂ ਜੀਵਨ ਰੇਖਾ ਹੀ ਹੈ ਨਾ। ਕੀ ਹੋਇਆ ਜੇ ਉਹਦੇ ਨਾਲ ਕਿਸੇ ਦੀ ਆਸਥਾ ਨਹੀਂ ਹੋਏਗੀ, ਪਰ ਉਹਦਾ ਪਾਣੀ ਵੀ ਤੇ ਲੋਕ ਪੀਂਦੇ ਆ ਨਾ। ਕਹਿਣ ਦਾ ਮਤਲਬ ਕਿ ਪੂਰੇ ਦੇਸ਼ ਦੇ ਵਿੱਚ ਹੀ ਸਖਤੀ ਕਰਨੀ ਚਾਹੀਦੀ, ਜਿੱਦਾਂ ਹੁਣ ਪਲਾਸਟਿਕ ਦੇ ਮਾਮਲੇ 'ਚ ਕਰ ਰਹੇ ਨੇ, ਵਾਂਸ ਦੀਆਂ ਬੋਤਲਾਂ ਲੈ ਕੇ ਆ ਰਹੇ ਆ, ਬਹੁਤ ਸਾਰਾ ਕੰਮ ਕਰਦੇ ਪਏ ਆ ਤੇ ਕਰਨਗੇ ਵੀ, ਅੱਗੇ ਜਾ ਕੇ ਕਰਨਾ ਹੀ ਪੈਣਾ। ਕੁਝ ਮਾਮਲਿਆਂ 'ਚ ਇਹਨਾਂ ਨੂੰ ਪ੍ਰੋਗਰੈਸ ਕਰਨੀ ਪੈਣੀ ਹੈ। ਤਾਂ ਕਹਿਣ ਦਾ ਮਤਲਬ ਕਿ ਪੂਰੇ ਦੇਸ਼ ਦੇ ਵਿੱਚ ਹੀ ਇਸ ਤਰ੍ਹਾਂ ਦੀ ਸਖਤੀ ਕਰਨੀ ਚਾਹੀਦੀ ਆ ਕਿ ਕੋਈ ਵੀ ਬੰਦਾ ਜਲ ਨੂੰ ਪਲੀਤ ਨਾ ਕਰ ਸਕੇ। ਅਸੀਂ ਜਲ ਨੂੰ ਪਲੀਤ ਕਰ ਕਰਕੇ ਪਹਿਲਾਂ ਹੀ ਬਹੁਤ ਇਨਸਾਨ ਖਾ ਚੁੱਕੇ ਆ, ਅਸੀਂ ਆਦਮਖੋਰ ਲੋਕ ਆ। ਸਾਡੇ ਪੰਜਾਬ 'ਚ ਦੇਖ ਲਓ ਕਿ ਹਿਮਾਚਲ ਤੋਂ ਥੋੜਾ ਜਿਹਾ ਸ਼ੁਰੂ ਹੁੰਦਾ, ਉਸ ਤੋਂ ਬਾਅਦ ਜੋ ਗੰਦ ਪਾਉਨੇ ਆ ਉਹ ਅਸੀਂ, ਉਹ ਪੰਜਾਬੀ ਹੀ ਪਾਉਨੇ ਆ ਨਾ। ਤੇ ਇੱਥੇ ਆ ਕੇ ਉਹ ਗੰਦ ਨੂੰ ਪੀਂਦੇ ਕੌਣ ਆ? ਸਾਡੇ ਆ ਜਿਹੜੇ ਅਸੀਂ ਬੈਠੇ ਆ ਇਸ ਇਲਾਕੇ 'ਚ ਪੰਜਾਬੀ। ਤਾਂ ਕਦੇ ਸੋਚਿਆ ਕਿ ਅਸੀਂ ਆਦਮਖੋਰ ਆ, ਅਸੀਂ ਆਪਣੇ ਆਪ ਦੇ ਨਾਲ ਦੇ ਖਾਈ ਜਾਂਦੇ ਆ। ਤਾਂ ਮੇਰੇ ਖਿਆਲ ਦੇ ਨਾਲ ਸਵਾਗਤ ਕਰਨਾ ਚਾਹੀਦਾ ਇਹਨਾਂ ਕਦਮਾਂ ਦਾ, ਪਰ ਇਹ ਸਮੁੱਚੇ ਦੇਸ਼ ਦੇ ਵਿੱਚ ਹੀ ਹੋਣਾ ਚਾਹੀਦਾ। ਕੋਈ ਵੀ ਨਦੀ ਜਿਹੜੀ ਪਲੀਤ ਨਹੀਂ ਹੋਣੀ ਚਾਹੀਦੀ। ਜੀ 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 ਬਿਲਕੁਲ, ਨੂੰ ਵਧਾ ਕੇ ਜਿਹੜਾ ਬਾਕੀ ਸਾਰੀਆਂ ਨਦੀਆਂ ਵੱਲ ਨੂੰ ਵੀ ਜਿਹੜਾ ਉਹ ਕਰਨਾ ਚਾਹੀਦਾ। ਬਹੁਤ ਬਹੁਤ ਮਿੰਟੂ ਜੀ ਤੁਹਾਡਾ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ ਇਹਨਾਂ ਖਬਰਾਂ ਬਾਰੇ ਜਾਣਕਾਰੀ ਦਿੱਤੀਆਂ। ਮਿਹਰਬਾਨੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਹੁਣ ਸਮਾਪਤ ਹੈ। ਮਿਲਦੇ ਹਾਂ ਤੁਹਾਨੂੰ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਵੱਲੋਂ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।
ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO Yuba City 1450 AM KIID Sacramento 1470 AM KWRU Fresno 1300 AM KLHC Bakersfield 1350 AM